अस्सलाम वालेकुम नाज़रीन, मैं सरदार कमाल तो तुसीं देख रहे हो सरदार कमाल ऑफिशियल चैनल। फैसलाबाद की धरती जिथे सोहने सोहने फन के फुल उगते रहते हैं, कलियां उगदी रहिंदियां ने, इस तरह के एक गुलाब वर्गे फनकार नाल मैं तुहाडी मुलाकात करवा रहा। फैसलाबाद च ड्रामा होवे ओ ना होण नामुमकिन। आओ तुहाडी मुलाकात करवाने हैं लोगों का रक्षा मेरे तस्लीम अब्बास। अस्सलाम वालेकुम जी तस्लीम अब्बास साहब। जी वालेकुम सलाम जी तुहाडी बड़ी ज़रा नवाजी, तुसीं अपनी मसरूफियत चों टाइम कढ के ते मैनूं वक्त दिता। कुछ तुहाडा सी इंटरव्यू नहीं, तुहाडे नाल दिल दीयां गल्लां करांगे। तुसीं अरसा दराज तो माशाअल्लाह फैसलाबाद च ही काम कर रहे हो। एक नाज़रीन नूं दसना चाहो कितना अरसा हो गया तुहानूं जी फैसलाबाद च ड्रामा करदे? सब तो पहला तो उस्ताद जी मेरे वास्ते बड़ी खुशी की गल है कि मैं अपने उस्ताद जी अपने माई बाप के नाल गल्लां कर रहे हैं। ये मैनूं इस तो वड्डी खुशी नहीं है कि मैं उस्ताद जी के नाल बैठा। शुक्रिया जी। तो बाकी उस्ताद जी तुहानूं वेख के ही फील्ड च आए हैं। नहीं कितनी टाइमिंग कितनी देर हो गई, कितना वक्त लग गया? मेरा ख्याल करता तुहानूं पता ही है जी, जो मैं शागिर्दी की है आर्ट्स कौंसल फैसलाबाद जी जी वो जी फैशन ड्रामा सस्ता सोना में। ਤੁਸੀਂ ਮੇਰੇ ਖਿਆਲ ਉਸ ਵੇਲੇ ਦੀ ਗੱਲ ਕਰ ਰਹੇ ਹੋ ਕਿ ਜਦੋਂ ਫੈਸਲਾਬਾਦ ਆਰਟਸ ਕੌਂਸਲ ਦੀ ਕੋਈ ਚਾਰ ਦੀਵਾਰੀ ਨਹੀਂ ਸੀ ਹੁੰਦੀ। बिल्कुल ठीक। ठीक है ना, ਅਸੀਂ ਬਿਲਕੁਲ ਇੱਕ मैदान च अनवारी कुर्सियां और तंबू ला के ड्रामा करने होंगे सन। बिल्कुल बिल्कुल ठीक है, फिर एक ड्रामा सी ईद ते कीता सी पता नहीं की नाम से ड्रामे दा, तेरे इश्क नचाया। हाँ जी तेरे इश्क नसाया कुछ इस तरह हाँ जी। वो मैं स्टेज आप बनवाया सी, ਉਹਦੀ ਮਿੱਟੀ मैं आप ਢੋਈ ਸੀ। ਨਜ਼ਰਬਾਜ਼ ਜੱਜੋ ਸਾਹਿਬ जजो साहब नाल सन। असी ਉਹਦੀ ਇੱਟਾਂ असगर भट्टी साहब आर्ट्स कौंसल वाले मैनू कहते हैं जी, ਉਹ ਇੱਕ ਗੁੱਜਰ ਨੇ खुशी गुज्जर साहब, ਉਹ ਕਿ ਸਾਨੂੰ ਇੱਟਾਂ ਦੇ ਦੇਣਗੇ ਤੁਸੀਂ ਅਗਰ ਨਾਲ ਚੱਲੋ। तो फिर मैं ਉਹਨਾਂ ਦੇ ਨਾਲ ਗਿਆ ਤੇ ਜਾ ਕੇ मैं ਉਹਨਾਂ ਨੂੰ ਮਿਲਿਆ ਜੀ। मैं कहा जी ਅਸੀਂ खुशी गुज्जर साहब ਨੂੰ ਮਿਲਣਾ ਹੈ। तो उन्होंने कहा जी मेरे ਨਾਲ ही खुशी है। तो मैं ही ਤੁਹਾਨੂੰ ਮਿਲ ਕੇ बड़ी खुशी हुई है जी, क्योंकि ਤੁਸੀਂ एक अच्छे काम में अपनी ਇੱਟਾਂ ਦੇ ਰਹੇ ਹੋ। फिर उन्होंने ਸਾਨੂੰ खुशी गुज्जर साहब ने ਇੱਟਾਂ भी ਸਾਨੂੰ ਦਿੱਤੀਆਂ। ਅਸੀਂ ਉਹਦੀ ਫਿਰ ਉਹ ਚਾਰ ਦੀਵਾਰੀ ਕਰਕੇ ਦਰਵਾਜ਼ਾ ਲਵਾ ਕੇ ਉੱਥੇ ਫਿਰ ਇੱਕ ਪੰਪ ਵੀ ਲਵਾਇਆ ਪਾਣੀ ਦਾ। ਤੇ ਉਦੋਂ ਉਹ ਆਰਟਸ ਕੌਂਸਲ ਥੋੜ੍ਹੀ ਜਿਹੀ ਇੱਕ ਬਿਲਡਿੰਗ, ਜਿਹੜੀ ਪਹਿਲੀ ਬਿਲਡਿੰਗ ਆਰਟਸ ਕੌਂਸਲ ਫੈਸਲਾਬਾਦ ਦੀ ਬਣੀ ਹੈ, ਉਹਦੇ ਮਜ਼ਦੂਰਾਂ 'ਚ ਉਹਦੇ ਬਿਮਾਰਾਂ 'ਚ ਸਾਡਾ ਨਾਂ ਹੈ। बिल्कुल ठीक। ठीक है, तारीख याद रखे ना रखे, ਉਹਦੇ 'ਚ ਤੁਸੀਂ ਵੀ ਕੰਮ ਕੀਤਾ ਹੈ, ਮੈਂ ਵੀ ਕੀਤਾ ਹੈ, ਜੱਜੋ ਸਾਹਿਬ ਨੇ ਵੀ ਕੀਤਾ ਹੈ, ਫਿਰ ਸ਼ਾਹਰੁਖ ਸਾਹਿਬ ਸੇ लेकिन मैं मजदूरा जी कीता जिस ਅਸੀਂ ਵੀ ਮਜ਼ਦੂਰਾਂ 'ਚ ਕੀਤਾ ਯਾਰ ਉਹਦੇ 'ਚ। ਠੀਕ ਹੈ ਜੀ। ਤੇ ਉਹ ਈਦ ਦਾ ਡਰਾਮਾ ਸੀ, ਲੋਕੀ ਈਦ ਪੜ੍ਹ ਰਹੇ ਸਨ, ਅਸੀਂ ਆਰਟਸ ਕੌਂਸਲ 'ਚ ਉਸ ਵੇਲੇ स्टेज ला रहे ਸਟੇਜ ਬਣਾ ਰਹੇ। ਠੀਕ ਹੈ ਜੀ। ਤੇ ਇਹ ਕਮੋ ਪੇਸ਼ ਮੇਰੇ ਖਿਆਲ ਕੋਈ 25-27 ਸਾਲ ਦਾ ਅਰਸਾ ਤੇ ਹੋ ਗਿਆ ਹੈਗਾ ਤਾਂ। हाँ इन्ना को हो गया। ਅੱਛਾ ਜੀ। ਤਸਲੀਮ ਤੁਸੀਂ ਇਤਨੇ ਅੱਛੇ ਆਰਟਿਸਟ ਹੋ ਤਸਲੀਮ ਸਾਹਿਬ, ਤੇ ਲਾਹੌਰ ਕਿਉਂ ਨਹੀਂ ਜਾ ਰਹੇ ਤੁਸੀਂ? ਲਾਹੌਰ ਨਾ ਜਾਣ ਦੀ ਕੀ ਵਜ੍ਹਾ ਹੈ? ਅਸਲ ਦੇ ਵਿੱਚ ਪਹਿਲੀ ਗੱਲ ਤੇ ਉਸਤਾਦ ਜੀ ਕਬੀਲਦਾਰੀ ਸੀ ਸਿਰ ਤੇ। ਠੀਕ ਹੈ, ਗਰੀਬ ਬੱਚੇ ਪੜ੍ਹ ਰਹੇ ਸੀ ਤੇ ਸਖਾਵਤ ਨਾਲ ਜਿੰਨੇ ਵੀ ਆਰਟਿਸਟ ਫੈਸਲਾਬਾਦ ਤੋਂ ਗਏ ਆ, ਉਸਤਾਦ ਜੀ ਕੁਆਰੇ ਸੀ, ਇਹਨਾਂ ਦੀ ਜ਼ਿੰਮੇਵਾਰੀਆਂ ਕੋਈ ਨਹੀਂ ਸੀ। ਸਹੀ, ਇਹਨਾਂ ਵਾਸਤੇ ਸਟਰਗਲ ਆਸਾਨ ਸੀ, ਮੇਰੇ ਵਾਸਤੇ ਥੋੜੀ ਜਿਹੀ ਮੁਸ਼ਕਲ ਸੀ। ਬਿਲਕੁਲ ਸਹੀ। ਤੇ ਇਸ ਵਾਸਤੇ ਜਾ ਨਹੀਂ ਹੋਇਆ। ਜਦੋਂ ਅੱਲਾਹ ਪਾਕ ਨੇ ਇੱਜ਼ਤ ਦਿੱਤੀ ਹੈ ਤੇ ਉਹ ਇੰਝ ਹੀ ਹੈ ਕਿ ਜੀ ਇੱਕ ਡੇਟ ਛੱਡੀ ਦੀ ਦੂਸਰੀ ਸਿਰ ਹੁੰਦੀ ਹੈ। ਤੇ ਬਾਜ਼ ਕਾ ਤਾਂ ਇਰਾਦਾ ਕਰੀਦਾ ਕਿ ਹੁਣ ਜਾਣਾ ਆ, ਤੇ ਉਸਤਾਦ ਜੀ ਕਦੀ ਬਦਮਾਸ਼ ਦੀ ਡੇਟ ਆ ਜਾਂਦੀ, ਕਦੀ ਬਿਲਕੁਲ ਹੀ ਭਲੇ ਮਾਨਸ ਸ਼ਰੀਫ ਆਦਮੀ ਦੀ ਆ ਜਾਂਦੀ। ਅੱਛਾ ਨਹੀਂ ਯਾਰ, ਜਿਹਦੀ ਵਜ੍ਹਾ ਤੋਂ ਨਾ ਕੰਮ ਹੋਏ ਬਦਮਾਸ਼ੀ ਵਾਲਾ ਨਹੀਂ, ਕੰਮ ਤੇ ਪਿਆਰ ਵਾਲਾ ਹੈ। ਠੀਕ ਹੈ, ਫਨਕਾਰ ਨਾਲ ਪਿਆਰ ਨਾਲ ਹੀ ਕੰਮ ਚੱਲ ਸਕਦਾ ਹੈ। ਕਿਉਂਕਿ ਫਿਲਮ ਇੰਡਸਟਰੀ ਦੇ ਵਿੱਚ ਵੇਖੋ ਕੈਸੇ ਕੈਸੇ ਲੋਕ ਆਏ, ਬੜੇ ਬੜੇ ਨਾਮਵਰ ਲੋਕ ਆਏ ਜਿਨ੍ਹਾਂ ਨੇ ਫਿਲਮਾਂ ਬਣਾਈਆਂ ਨੇ, ਜਿਨ੍ਹਾਂ ਦੇ ਨਾਵਾਂ 'ਤੇ ਫਿਲਮਾਂ ਬਣੀਆਂ ਨੇ, ਅਤੇ ਕਦੀ ਉਹਨਾਂ ਨੇ ਕਿਸੇ ਫਨਕਾਰ ਦਾ ਪੈਸਾ ਨਹੀਂ ਸੀ ਮਾਰਿਆ, ਕਿਸੇ ਫਨਕਾਰ ਨੂੰ ਪਿਸਤੌਲ ਨਹੀਂ ਸੀ ਵਿਖਾਈ, ਕਿਸੇ ਫਨਕਾਰ ਨੂੰ ਕਲਾਸ਼ਨ ਕੋਫਰੀ ਨਹੀਂ ਸੀ ਵਿਖਾਈ। ਜਿਵੇਂ ਕਿ ਤੁਸੀਂ ਵੇਖ ਲਓ ਕਿ ਜੱਗਾ ਗੁਜਰ ਪ੍ਰੋਡਕਸ਼ਨ, ਠੀਕ ਹੈ ਜੀ, ਗੁੱਡ ਪੇ ਮਾਸਟਰ ਉਹਨਾਂ ਦਾ ਹੁੰਦਾ ਸੀ ਕਿ ਜੀ ਜੱਗਾ ਪ੍ਰੋਡਕਸ਼ਨ ਦੀ ਫਿਲਮ ਕਰ ਰਹੇ ਹਾਂ, ਅਤੇ ਐਕਟਰਾਂ ਨੂੰ ਇਹ ਹੁੰਦਾ ਕਿ ਪੈਸੇ ਆ ਗਏ ਦੇ ਦਿੱਤੇ। ਹਾਜੀ ਮੁਹੱਬਤ ਅਲੀ ਸਾਹਿਬ, ਠੀਕ ਹੈ ਜੀ, ਉਹਨਾਂ ਦੇ ਪੈਸੇ ਇੰਝ ਖਰੇ ਪੈਸੇ ਹੁੰਦੇ ਸਨ ਕਿ ਮੈਨੂੰ ਬਲਕਿ ਹਾਜੀ ਮੁਹੱਬਤ ਅਲੀ ਸਾਹਿਬ ਤੋਂ ਗੱਲ ਯਾਦ ਆ ਰਹੀ ਹੈ, ਇੱਕ ਫਿਲਮ ਮੈਂ ਕਰਕੇ ਉਹਨਾਂ ਦੀ ਆ ਗਿਆ, ਈਦ ਦੀ ਰਿਲੀਜ਼ ਫਿਲਮ ਸੀ, ਅਤੇ ਮੈਂ ਨਹੀਂ ਪੈਸੇ ਲਏ, ਮਤਲਬ ਮੈਂ ਹੀ ਨਹੀਂ ਗਿਆ। ਤਾਂ ਈਦੋਂ ਕਿਤੇ ਮਹੀਨੇ ਬਾਅਦ ਮੈਂ ਮਿਲਿਆ ਅਤੇ ਹਾਜੀ ਸਾਹਿਬ ਨੇ ਮੈਨੂੰ ਵੇਖ ਲਿਆ ਅਤੇ ਸਟੂਡੀਓ ਮੈਨੂੰ ਆਵਾਜ਼ ਦਿੰਦੇ, ਉਹ ਬੱਚੇ ਨਾਲ ਲਿਆ, ਉਹ ਇੱਧਰ ਆ, ਤੇਰੀ ਖੈਰ ਹੋਏ। ਮੈਂ ਕਿਹਾ ਸਭ ਖੈਰ ਹੈ, ਉਹ ਮੈਂ ਤੇਰੇ ਪੈਸੇ ਚੁੱਕੀ ਫਿਰਨਾ, ਉਹ ਤੇਰੀ ਅਮਾਨਤ ਹੈ। ਉਹ ਮੈਂ ਕਿਹਾ ਕੋਈ ਗੱਲ ਨਹੀਂ, ਸਭ ਘਰ ਦੀ ਗੱਲ ਨਾ, ਪੁੱਤਰ ਤੇਰੀ ਮਿਹਰਬਾਨੀ, ਆਪਣੇ ਪੈਸੇ ਫੜ। ਉਹ ਇਤਨੇ ਅੱਛੇ ਲੋਕ ਸਨ ਜਿਨ੍ਹਾਂ ਦੇ ਪੂਰੇ ਦੁਨੀਆ 'ਤੇ ਨਾਂ ਹੋਏ ਨੇ। ਜੱਗੇ ਦਾ ਨਾਂ ਹੋਇਆ, ਰਿਆਜ਼ ਗੁਜਰ ਸਾਹਿਬ ਦਾ ਨਾਂ ਹੋਇਆ, ਠੀਕ ਹੈ ਜੀ, ਚੌਰੀ ਰਹਿਮਤ ਅਲੀ ਜਿਹੜੇ ਨੇ ਉਹ ਪ੍ਰੋਡਕਸ਼ਨ ਨੇ, ਸਾਰੇ ਚੌਰੀ ਫਕੀਰ ਮੁਹੰਮਦ ਸਾਹਿਬ, ਮਤਲਬ ਨਾਵਾਂ ਵਾਲੇ ਬੰਦੇ ਆਏ ਨੇ। ਜਿਹਨੇ ਜਿਹਦਾ ਸਗੋਂ ਨਾਂ ਹੁੰਦਾ ਸੀ, ਉਹਨੂੰ ਹੁੰਦਾ ਸੀ ਕਿ ਯਾਰ ਅਗਰ ਮੈਂ ਕਿਸੇ ਫਨਕਾਰ ਦਾ ਪੈਸਾ ਨਹੀਂ ਦਿਆਂਗਾ ਤਾਂ ਮੇਰੀ ਬੜੀ ਇਨਸਲਟ ਹੋਏਗੀ, ਬੜੀ ਬੇਇੱਜ਼ਤੀ ਹੋਏਗੀ। ਅਤੇ ਥੀਏਟਰ ਦੀ ਦੁਨੀਆ 'ਚ ਵੀ ਜਿਹੜੇ ਲੋਕ ਇਸ ਤਰ੍ਹਾਂ ਭਲਵਾਨੀ ਕਰਦੇ ਨੇ ਜਾਂ ਬਦਮਾਸ਼ੀ ਕਰਦੇ ਜਾਂ ਪੈਸੇ ਨਾ ਦੇ ਕੇ ਫਨਕਾਰ ਨੂੰ ਫਖਰ ਸਮਝਦੇ ਨੇ, ਇਹ ਫਖਰ ਨਹੀਂ ਆ, ਇਹ ਅੱਛੀ ਗੱਲ ਨਹੀਂ ਗੀ। ਫਨਕਾਰ ਮਜ਼ਦੂਰ ਹੁੰਦਾ, ਫਨਕਾਰ ਦੇ ਪੈਸੇ ਮਿਲਣੇ ਚਾਹੀਦੇ ਨੇ। ਬਿਲਕੁਲ ਠੀਕ। ਅੱਛਾ, ਤੇ ਤੁਸੀਂ ਜਦੋਂ ਇਹ ਹੈ ਕਿ ਕਿਸੇ ਨੇ ਨਾ ਤੁਰੇ ਜਾਂਦੇ ਵੀ ਕਹਿ ਦਿੱਤਾ ਨਾ, ਪਤਾ ਨਹੀਂ ਮੇਰੇ ਜ਼ਿਹਨ 'ਚ ਵੀ ਨਹੀਂ ਹੈ ਗੱਲ ਵੀ ਨਹੀਂ, ਬਾਤ ਵੀ ਨਹੀਂ, ਤੇ ਜਦੋਂ ਸੋਚਿਆ ਨਾ ਕਿ ਲਾਹੌਰ ਜਾਣਾ ਹੈ,
ਤੇ ਉਹ ਉਹਨਾਂ ਨੇ ਅੱਗੋਂ ਕਿਹਾ ਜੀ ਉਹ ਤੈਨੂੰ ਯਾਦ ਆ ਤੂੰ ਡੇਟ ਦਾ ਵਾਅਦਾ ਕੀਤਾ ਹੈ। ਹਾਂ ਉਹ ਪੈਸੇ ਲਿਆ ਇੰਨੀ ਟੈਨਸ਼ਨ ਨਹੀਂ ਜਿੰਨੀ ਜ਼ੁਬਾਨ ਦੀ ਟੈਨਸ਼ਨ ਹੁੰਦੀ ਹੈ। ਨਹੀਂ ਅੱਛੀ ਗੱਲ ਹੈ, ਆਰਟਿਸਟ ਨੂੰ ਹੋਣਾ ਚਾਹੀਦਾ, ਕਮਿਟਡ ਹੋਣਾ ਚਾਹੀਦਾ, ਜਿਹੜਾ ਕਮਿਟਡ ਨੂੰ ਆਰਟਿਸਟ ਹੈ। ਅੱਛਾ ਜੀ, ਜ਼ਿੰਦਗੀ 'ਚ ਬੜੇ ਬੜੇ ਵਕੂਏ ਹੁੰਦੇ ਨੇ, ਤੁਸੀਂ ਤਾਂ ਜਦੋਂ ਮੈਨੂੰ ਮਿਲੇ ਸੋ ਉਦੋਂ ਹੀ ਸ਼ਾਦੀशुदा ਸੋ। ਜੀ ਜੀ ਉਦੋਂ ਤੁਹਾਡੀ ਸ਼ਾਦੀ ਹੋ ਚੁੱਕੀ ਸੀ? ਬਿਲਕੁਲ ਹੋਈ। ਹੁਣ ਤੇ ਮਾਸ਼ਾਅੱਲਾ ਬੱਚੇ ਸ਼ਾਦੀशुदा ਹੋ ਗਏ। ਸ਼ੁਕਰ ਅਲਹਮਦੁਲਿਲਾ। ਕਿੰਨੇ ਬੱਚੇ ਨੇ? ਮਾਸ਼ਾਅੱਲਾ 4 ਬੇਟੇ 2 ਬੇਟੀਆਂ। ਮਾਸ਼ਾਅੱਲਾ। ਤੇ ਬੇਟਿਆਂ 'ਚੋਂ ਕੋਈ ਇਸ ਫੀਲਡ 'ਚ ਆਇਆ? ਛੋਟਾ ਇੱਕ ਬੇਟਾ ਹੈ, ਉਹਨੂੰ ਸ਼ੌਕ ਹੈ, ਅੱਛਾ ਜੀ। ਉਹ ਮੇਰੇ ਨਾਲ ਅੱਜ ਕੱਲ੍ਹ ਆ ਰਿਹਾ ਹੈ। ਇਹ ਕੀ ਨਾਂ ਛੋਟੇ ਦਾ? ਜ਼ੈਨ ਅਬਾਸ। ਜ਼ੈਨ ਅਬਾਸ। ਅੱਛਾ ਜੀ, ਅੱਛੀ ਗੱਲ ਹੈ। ਅਗਰ ਬੇਟਾ ਤੁਹਾਡਾ ਆਉਣਾ ਚਾਹੁੰਦਾ ਹੈ ਤੇ ਕੋਈ ਮਮਾਨਤ ਨਹੀਂ ਹੋਣੀ ਚਾਹੀਦੀ। ਉਹਨੂੰ ਅੱਛੇ ਤਰੀਕੇ ਨਾਲ ਪੜ੍ਹਾਓ, ਅੱਛੇ ਤਰੀਕੇ ਨਾਲ ਲਿਆਓ, ਉਹਨੂੰ ਇਸ ਫੀਲਡ ਦੇ ਅਦਬ ਅਦਾਬ ਸਮਝਾਓ ਕਿ ਬੇਟਾ ਇਹ ਅਦਬ ਦਾ ਕੰਮ ਹੈ, ਬੇਅਦਬਾਂ ਦਾ ਕੰਮ ਨਹੀਂ। ਬਿਲਕੁਲ ਠੀਕ ਹੈ ਜੀ। ਤੇ ਅੱਲਾਹ ਉਹਨਾਂ ਨੂੰ ਕਾਮਯਾਬ ਕਰੇ, ਜ਼ੈਨ ਅਬਾਸ ਸਾਹਿਬ ਨੂੰ ਵੀ ਜੀ। ਅੱਛਾ ਜੀ, ਬੜੇ ਤੁਹਾਡੇ ਵਕੂਏ ਇੱਥੇ ਫੈਸਲਾਬਾਦ ਸੁਣਨ 'ਚ ਮਿਲ ਜਾਂਦੇ ਨੇ ਮਾਸ਼ਾਅੱਲਾ। ਤੁਸੀਂ ਬੜੇ ਬੜੇ ਮੁਸ਼ਕਲ ਬੰਦੇ ਦੀ ਕਾਪੀਆਂ ਕੀਤੀਆਂ ਹੋਈਆਂ ਨੇ, ਠੀਕ ਹੈ। ਤੇ ਮੈਂ ਚਾਹੁੰਦਾ ਕਿ ਸਾਡੇ ਚੈਨਲ ਦੇ ਥਰੂ ਨਾਜ਼ਰੀਨ ਤੱਕ ਤੁਹਾਡੀਆਂ ਉਹ ਗੱਲਾਂ ਬਾਤਾਂ, ਉਹ ਕਾਪੀਆਂ ਵੀ ਪਹੁੰਚਣੀਆਂ ਚਾਹੀਦੀਆਂ ਜਿਹੜੀਆਂ ਤੁਸੀਂ ਕੀਤੀਆਂ ਨੇ। ਜਿਵੇਂ ਕਿ ਸਾਡੇ ਮਸ਼ਹੂਰ ਪਾਕਿਸਤਾਨ ਦੇ ਅਦਾਕਾਰ ਨੇ ਸਖਾਵਤ ਨਾਜ਼ ਸਾਹਿਬ, ਉਹਨਾਂ ਦੇ ਵਾਲਿਦ ਮੁਹਤਰਮ, ਅੱਲਾਹ ਉਹਨਾਂ ਨੂੰ ਕਰਵਟ ਜੰਨਤ ਨਸੀਬ ਕਰੇ। ਬੜੇ ਅੱਛੇ ਬਜ਼ੁਰਗ, ਬੜੇ ਉਮਦਾ ਇਨਸਾਨ, ਠੀਕ ਹੈ ਜੀ। ਉਹਨਾਂ ਦੀ ਕਾਪੀ ਮੈਂ ਕਹਿੰਦਾ ਇਤਨੀ ਮੁਸ਼ਕਲ ਕਾਪੀ ਸੀ ਕਿ ਤੁਸੀਂ ਕੀਤੀ। ਲੇਕਿਨ ਉਸਤਾਦ ਜੀ ਜਿਹੜਾ ਝੁੱਗੀ ਦੀ ਮਾਈ ਦੀ ਝੁੱਗੀ ਦਾ ਨਾਂ ਨਾ, ਹਾਂਜੀ ਮਾਸ਼ਾਅੱਲਾ ਅਸੀਂ ਅਮਰੀਕਾ ਤੱਕ ਸੁਣ ਰਹੇ ਹਾਂ, ਡਰਾਮੇ ਵੀ ਰਿਲੀਜ਼ ਹੁੰਦੇ ਉੱਥੇ ਜਿੰਨੇ ਪਾਕਿਸਤਾਨ 'ਚ ਐਕਟਰ। ਸਰ ਇਹ ਇੱਕ ਆਰਟ ਪਲੇ ਹੋਇਆ ਮਾਈ ਦੀ ਝੁੱਗੀ ਦੇ ਨਾਂ ਤੋਂ, ਜੀ ਜੀ, ਠੀਕ ਹੈ ਜੀ। ਉਹ ਫੈਸਟੀਵਲ 'ਚ ਹੋਇਆ ਮਾਈ ਦੀ ਝੁੱਗੀ, ਠੀਕ ਹੈ ਜੀ। ਮਾਈ ਦੀ ਝੁੱਗੀ ਇਤਨੀ ਮਸ਼ਹੂਰ ਹੈ। ਲੇਕਿਨ ਉਹ ਜਿਹੜੀ ਮਸ਼ਹੂਰ ਹੋਈ, ਮੈਂ ਉਹਨਾਂ ਬੰਦਿਆਂ ਦੀ ਤੁਹਾਨੂੰ ਕਾਪੀ ਉਹ ਸੁਣਾਵਾਂਗਾ ਜਿਹੜੇ ਉੱਥੋਂ ਦੇ ਲਾੜੇ ਸਨ। ਜੀ ਜੀ ਜੀ, ਕਿਉਂਕਿ ਹੁਣ ਤੇ ਮਤਲਬ ਨਵੀਂ ਜਨਰੇਸ਼ਨ ਹੈ, ਜਿੰਨੀ ਵੀ ਨਵੇਂ ਮੁੰਡੇ ਨੇ, ਲੇਕਿਨ ਅਸਲ ਨਾਂ ਉਹਨਾਂ ਦੀ ਵਜ੍ਹਾ ਤੋਂ ਉਹਨਾਂ ਦੇ ਬੜੇ ਬਰੀਕ ਲੋਕ ਹੋਏ। ਅਪਲ ਕਬਾੜੀਆ, ਹਾਂਜੀ ਹਾਂਜੀ, ਠੀਕ ਹੈ ਕਿ ਨਹੀਂ, ਫਿਰ ਜੀਲਾ ਕਬਾੜੀਆ। ਅੱਛਾ ਜੀ। ਇਹ ਉਹ ਮਤਲਬ ਨਾਂ ਹੈਗੇ ਕਿ ਜਿਹੜੇ ਸਹਿਬੇ ਹਸੀਅਤ ਹੈ, ਸਹੀ, ਲੇਕਿਨ ਬਰੀਕ ਬਹੁਤ ਹੈ। ਵਾਹ। ਸਾਡੇ ਉੱਥੇ ਅਪਲ ਕਬਾੜੀਆ ਹੈ, ਉਹ ਐਡਾ ਕੁ ਬਰੀਕ ਆਦਮੀ ਹੈ ਤੇ ਲੇਕਿਨ ਉਹ ਸੁਰਤ ਨਹੀਂ ਹੈ, ਦਰਵੇਸ਼ ਟੈਬ ਮਸਤੀ ਹੈ, ਦੇਖਣ ਨੂੰ ਇੰਜ ਲੱਗਦਾ ਕਿ ਯਾਰ ਇਹ ਬੰਦਾ ਖਰੇ ਕੰਮ ਤੇ ਹੀ ਨਹੀਂ ਜਾਂਦਾ, ਸਹੀ, ਲੇਕਿਨ ਜਾਂਦਾ ਪੂਰੇ ਭਾਰ ਨਾਲ। ਬਿਲਕੁਲ ਸਹੀ। ਉਹ ਬੜੀ ਬੜੀ ਬਰੀਕ ਗੱਲ ਕਰਦੇ ਹੁੰਦੇ ਆ ਜਦੋਂ ਵੀ ਮਤਲਬ ਹੋਇਆ। ਉਹ ਮੈਂ ਇਸੇ ਤਰ੍ਹਾਂ ਬੈਠਾ ਤੇ ਮੈਨੂੰ ਉਹ ਐਕਟਰ ਨਹੀਂ ਮੰਨਦਾ। ਅੱਛਾ, ਸਮਝਦਾ ਹੀ ਨਹੀਂ? ਮੈਨੂੰ ਨਹੀਂ ਉਹ ਸਮਝਦਾ। ਨਾ ਤੁਹਾਡਾ ਡਰਾਮਾ ਵੇਖਣ ਵੀ ਨਹੀਂ? ਹਾਂ, ਉਹ ਕਹਿੰਦਾ ਡਰਾਮੇ ਦੇ ਵਿੱਚ ਜਾਂ ਤੇ 200 ਰੁਪਇਆ ਲੈਂਦਾ ਜਾਂ 250 ਲੈਂਦਾ ਹੈ, ਇਸ ਤੋਂ ਜ਼ਿਆਦਾ ਦੀ ਪੇਮੈਂਟ? ਇਸ ਤੋਂ ਜ਼ਿਆਦਾ ਪੇਮੈਂਟ ਜੇ ਬਹੁਤ ਪ੍ਰੋਡਿਊਸਰ ਖੁਸ਼ ਹੋ ਜਾਣਾ ਨਾ, ਇਹਨੂੰ 350 ਦਿੰਦਾ। ਕਹਿੰਦੇ ਇਸ ਕਰਕੇ ਕਿ ਅਗਰ ਜੇ ਐਕਟਰ ਹੋਵੇ ਤੇ ਸਰਦਾਰ ਕਮਾਲ ਸਾਹਿਬ ਦੀ ਗੱਡੀ, ਤੁਹਾਡੀ ਜੋ ਮਰਮਾ 'ਚ ਗੱਡੀ ਉੱਥੇ ਹੀ ਲੱਗਦੀ ਤੁਸੀਂ ਉਹਨਾਂ ਦੇ ਦਰਵਾਜ਼ੇ ਅੱਗੇ। ਜਿਹਨਾਂ ਦੀ ਮਿਹਰਬਾਨੀ। ਕਹਿੰਦੇ ਸਰਦਾਰ ਸਾਹਿਬ ਦੀ ਵੀ ਗੱਡੀ ਇੱਥੇ ਲੱਗਦੀ ਹੈ। ਫਿਰ ਸਖਾਵਤ ਨਾਜ਼, ਸਾਜਨ ਅਬਾਸ, ਇਹ ਐਕਟਰ ਨੇ, ਇਹਨਾਂ ਦੀ ਗੱਡੀਆਂ ਲੱਗਦੀਆਂ। ਅਗਰ ਇਹ ਐਕਟਰ ਹੋਵੇ ਤੇ ਇਹਦੀ ਗੱਡੀ ਨਾ ਲੱਗੇ। ਅੱਛਾ, ਅੰਦਾਜ਼ਾ ਮੇਰਾ ਉੱਥੋਂ ਬਣਾਇਆ ਉਹਨੇ। ਠੀਕ ਹੋ ਗਿਆ। ਤੇ ਮੇਰੀ ਵੱਡੀ ਗੱਲ ਤੋਂ ਉਹਨਾਂ ਬੜੇ ਬਾਗੀ ਨੇ ਕਿ ਵੱਡੀ ਗੱਲ ਨਾ ਕਰੇ, 350 ਦੇ ਬ੍ਰੈਕਟ 'ਚ ਰਹਿ ਕੇ ਗੱਲ ਕਰਨੀ ਜਿਹੜੀ ਵੀ ਕਰਨੀ। ਅੱਛਾ ਜੀ। ਉਹ ਇਸੇ ਤਰ੍ਹਾਂ ਸਖਾਵਤ ਨਾਜ਼ ਬੈਠੇ ਸਾਰੇ, ਮਤਲਬ ਬੈਠੇ ਤੇ ਮੈਂ ਬਾਹਰੋਂ ਆਇਆ ਤੇ ਉਹ ਸਖਾਵਤ ਅੱਲਾ ਜ਼ਿੰਦਗੀ ਕਰੇ, ਉਹ ਸਾਡਾ ਉਹਨਾਂ ਦੀ ਮੈਨੇਜਮੈਂਟ ਦਿਮਾਗੀ ਐਸੀ ਹੈ ਕਿ ਅਸੀਂ ਇੱਕ ਦੂਸਰੇ ਤਾਸਰਾਰ ਪੜ੍ਹ ਕੇ ਦੱਸ ਦਿੰਦੇ ਵੀ ਕਿਹੜੀ ਗੱਲ ਸ਼ੁਰੂ ਕਰੀ। ਬਿਲਕੁਲ ਸਹੀ। ਹੁਣ ਮੈਂ ਇੰਜ ਕਰਕੇ ਆਇਆ, ਬੜਾ ਮੈਂ ਸੂਟਰ ਬੂਟਰ ਕੱਪੜੇ ਛਪੜੇ ਪਾਏ ਆ ਤੇ ਮੈਂ ਆ ਕੇ ਬੈਠ ਗਿਆ। ਸਖਾਵਤ ਮੈਨੂੰ ਕਹਿੰਦਾ ਯਾਰ ਤਸਲੀਮ ਅਬਾਸ ਨਜ਼ਰ ਨਹੀਂ ਆਇਆ, ਤੂੰ ਕਿੱਥੇ ਰਿਹਾ? ਮੈਂ ਕਿਹਾ ਯਾਰ ਮੈਂ ਅਸਲ ਦੇ ਵਿੱਚ ਨਾ ਡਰਾਮਾ ਲਵਾਇਆ ਸੀ ਤੇ 50 ਲੱਖ ਰੁਪਏ ਦੀ ਪ੍ਰੋਡਕਸ਼ਨ ਸੀ। ਹੁਣ ਉਹ ਬੰਦਾ ਜਿਹੜਾ ਨਾ ਉਹ ਇੰਜ ਸੀ ਹੈ। ਅੱਛਾ ਜੀ। ਬਿਲਕੁਲ। ਜਦੋਂ ਉਹਨੂੰ 50 ਦਾ ਨਾਂ ਆਇਆ ਉਹਨੇ ਨਾਲ ਹੀ ਆਇਆ। ਠੀਕ ਹੈ। ਕਹਿੰਦਾ ਅੱਛਾ ਤੇ ਕੀ ਬਣਿਆ? ਮੈਂ ਕਿਹਾ ਯਾਰ 43 ਲੱਖ ਰੁਪਇਆ ਘਟ ਗਿਆ, 7 ਲੱਖ ਰੁਪਇਆ ਬਚਿਆ ਸੀ, ਉਹ ਕਿਸੇ ਗੇਟਕੀਪਰ ਨੇ ਬੱਚੀਆਂ ਵਿਆਉਣੀਆਂ ਸੀ ਕਿਸੇ ਨੇ, ਮੈਂ ਸਾਰਾ ਵੰਡ ਵੁੰਡ ਕੇ ਨਾ ਤੇ ਮੈਂ ਇੱਥੇ ਆ। ਸ਼ਾਬਾਸ਼। ਹੁਣ ਇੰਨੇ ਦੇ ਵਿੱਚ ਉਹਦੇ ਨੈਣ ਨਕਸ਼ ਜਿਹੜੇ ਨਾ ਉਹ ਬਿਲਕੁਲ ਚੌਕਸ ਹੋਈ ਜਾ ਰਹੇ ਕਿ ਵੀ ਇਹ ਕੀ ਕਹੀ ਜਾ ਰਿਹਾ ਹੈ। ਠੀਕ ਹੈ। ਉਹ ਕਹਿੰਦਾ ਅੱਛਾ ਹੁਣ ਇਹ ਕੰਮ ਤਾਂ ਕਰ ਯਾਰ ਕਿਸੇ ਤਰੀਕੇ ਨਾਲ ਨਾ, 15 ਤਰੀਕ ਨੂੰ ਮੇਰਾ ਡਰਾਮਾ ਕਰ, ਇਹ 10 ਤਰੀਕ ਨੂੰ ਮੇਰਾ ਡਰਾਮਾ ਹੈ। ਅੱਛਾ ਜੀ। ਤੇ 10 ਤਰੀਕ ਨੂੰ ਤੂੰ ਮੇਰਾ ਡਰਾਮਾ ਕਰ ਦੇ। ਮੈਂ ਕਿਹਾ ਯਾਰ ਸਖਾਵਤ ਸੌਰੀ, ਮੈਂ ਡਰਾਮਾ ਨਹੀਂ ਕਰ ਸਕਦਾ ਕਿਉਂਕਿ ਮੈਂ 15 ਨੂੰ ਇੰਡੀਆ ਜਾਣਾ। ਸ਼ਾਬਾਸ਼। ਹੁਣ ਇਹ ਵੀ ਗੱਲ ਉਹਨੂੰ ਖਾ ਗਈ ਆ ਵੀ ਪਾਕਿਸਤਾਨ 'ਚ ਵੀ ਨਹੀਂ ਹੈ। ਬੰਬ ਤੇ ਬੰਬ ਹੀ ਮਾਰ ਰਹੇ। ਹਾਂਜੀ। ਤੇ ਉਹਨਾਂ ਦੀ ਸਾਰੀ ਆਦਤ ਹੁੰਦੀ ਸੀ ਕਿ ਇਦਾਂ ਦਾ ਕਰਕੇ ਨਾ ਅੱਗੇ ਵਧੀ ਜਾਣਾ ਤੇ ਅਗਲੇ ਦੇ ਮੂੰਹ ਦੇ ਤੱਕ ਪਹੁੰਚ ਕੇ ਜਵਾਬ ਦੇਣਾ ਵੀ ਗੱਲ। ਹੁਣ ਜਦੋਂ ਕਿਹਾ ਨਾ, ਕਹਿੰਦਾ ਮੈਂ ਕਿਹਾ ਜੀ ਮੈਂ 15 ਨੂੰ ਇੰਡੀਆ ਜਾ ਰਿਹਾ। ਸਖਾਵਤ ਕਹਿੰਦਾ ਭਾਪਲਾ ਇਹ ਕੀ ਗੱਲ ਕਰ ਰਿਹਾ ਤਸਲੀਮ ਬਾਸ? ਕਹਿੰਦਾ ਲਓ ਜੀ ਅਸੀਂ ਤੁਹਾਨੂੰ ਨਵੀਂ ਖੁਸ਼ਖਬਰੀ ਇਹ ਦਿੰਦੇ ਆ, 20 ਨੂੰ ਵੀ ਲਈ ਜਾ ਰਹੇ ਆ। ਹਾਏ 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 ਹਾਏ, 15 ਦੇ ਬੜੀ ਦੂਰ। ਇਹ 20 ਨੂੰ ਵੀ ਲਈ ਜਾ ਰਹੇ। 20 ਨੂੰ ਨਹੀਂ ਜਾਏਗਾ। ਤੇ ਹੋਰ ਬੜੀਆਂ ਗੱਲਾਂ। ਸਾਜੀ ਉਹਨਾਂ ਦੀ ਗੱਲ ਇੱਕ ਬੜੀ ਮਸ਼ਹੂਰ ਹੈ, ਡਰਾਮੇ 'ਚ ਅਕਸਰ ਤੁਸੀਂ ਵੇਖਦੇ ਰਹਿੰਦੇ
ਉਹ ਮੈਨੂੰ ਹੋਈ ਸੀ ਅੱਛਾ ਜੀ। ਕਿ ਇਹਦਾ ਮੱਚ ਲੱਗਾ ਹੈ, ਅੱਗ ਬਲ ਰਹੀ ਹੈ। ਹਾਂ ਤੇ ਉਹ ਨਜ਼ਰ ਵੀ ਉਹਨਾਂ ਦੀ ਕੋਈ ਲਾਈਟ ਜੀ ਵੀਕ ਸੀ। ਉਹ ਇੰਜ ਕਰਕੇ ਨਾ ਅੱਗ ਤੇ ਐਂ ਦੇਖ ਰਹੇ ਤੇ ਮੇਰੇ ਨਾ ਹਵਾ ਨਾਲ ਵਾਲ ਜਿਹੜੇ ਸੀ ਨਾ ਅੱਛਾ ਜੀ। ਉਹ ਕਿਤੇ ਬਹੁਤੇ ਹੀ ਪਿੱਛੇ ਹੋ ਗਏ ਵਾਹ। ਤੇ ਉਹਨਾਂ ਦੇ ਹਨ ਅੱਗ ਦੇ ਵਿੱਚੋਂ ਮੈਨੂੰ ਪਛਾਣ ਰਹੇ ਤੇ ਮੈਂ ਪਛਾਣਨੀ ਚ ਨਹੀਂ ਆ ਰਹੇ ਆ। ਅੱਛਾ ਤੇ ਜਦੋਂ ਮੈਂ ਕੋਲ ਆਇਆ ਕਹਿੰਦਾ ਲਓ ਜੀ ਗੰਜੇ ਬੰਦੇ ਦੀ ਵੀ ਕੀ ਜ਼ਿੰਦਗੀ ਹੈ, ਇਹ ਆ ਰਿਹਾ ਵੀ ਨਹੀਂ ਇੰਜ ਲੱਗਦਾ ਇਹ ਜਾ ਰਿਹਾ ਹੈ। ਹਾਂ। ਇਹ ਉਹਨਾਂ ਦੀ ਗੱਲ ਹੈ। ਵਾਹ ਵਾਹ, ਕਿੰਨੀ ਦੇਖੋ ਥੀਏਟਰ ਤੇ ਕਿੰਨੀ ਗੱਲ ਹੋਈ ਹੈ। ਹਾਂਜੀ। ਔਰ ਇਸ ਗੱਲ ਦੀ ਪਦਾਇਸ਼ ਜਿਹੜੀ ਹੈ ਇਹ ਮਾਈ ਦੀ ਚੁੱਗੀ ਚ ਹੋਈ। ਹਾਂਜੀ ਹਾਂਜੀ, ਇਹ ਉਹਨਾਂ ਦੀ ਗੱਲ ਹੈ। ਕੀ ਬਾਤ ਹੈ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਪਲਾ ਤੂੰ ਅੱਜ ਤੋਂ ਬਾਅਦ ਮੈਨੂੰ ਬੁਲਾਉਣਾ ਨਹੀਂ ਹੈ, ਤੇਰੀ ਮੇਰੀ ਬੋਲ ਚਾਲ ਬੰਦ। ਅੱਛਾ ਜੀ। ਠੀਕ ਹੈ ਕਿ ਨਹੀਂ, ਮੈਂ ਨਹੀਂ ਚਾਹੁੰਦਾ ਕਿ ਤੇਰੀ ਮੇਰੀ ਲੜਾਈ ਹੋਵੇ, ਕੋਈ ਗੱਲਬਾਤ ਹੋਵੇ, ਤੂੰ ਮੈਨੂੰ ਬੁਲਾਉਣਾ ਹੀ ਨਹੀਂ ਹੈ। ਹੁਣ ਉਹਦੇ ਦਰਵਾਜ਼ੇ ਅੱਗੇ ਬੈਠੇ ਆ ਉਸਤਾਦ ਜੀ ਤੇ ਕਣੀਆਂ ਮੋਟੀਆਂ ਮੋਟੀਆਂ ਆ ਗਈਆਂ। ਅੱਛਾ ਜੀ। ਮੇਰੇ ਵਾਲ ਪਿੱਛੇ ਹੋ ਗਏ ਤੇ ਉਹ ਕਣੀਆਂ ਮੋਟੀਆਂ ਮੋਟੀਆਂ ਆ ਰਹੀਆਂ। ਹੁਣ ਦੇਖ ਰਿਹਾ ਕਿ ਮੈਂ ਇਹਨੂੰ ਬੁਲਾਵਾਂ ਕਿ ਨਾ ਬੁਲਾਵਾ। ਤੇ ਜੇ ਅਹਿਸਾਸ ਵੀ ਹੈ ਕਿ ਯਾਰ ਇਹ ਗੋਲ ਦਰਵਾਜ਼ੇ 'ਚ ਬੈਠਾ ਹੈ ਬਾਹਰ ਗਲੀ 'ਚ। ਤੇ ਮੈਨੂੰ ਕਹਿੰਦਾ ਲਓ ਜੀ ਹੁਣ ਮੈਂ ਤੁਹਾਨੂੰ ਬੁਲਾਉਣਾ ਨਹੀਂ ਹੈਗਾ, ਲੇਕਿਨ ਮੈਸੇਜ ਹੈ ਕਿ ਮੇਰਾ ਇਧਰ ਸੁਣ ਲਓ, ਜੇ ਕਣੀਆਂ ਨਹੀਂ ਸੱਟ ਲੱਗਦੀ ਤੇ ਅੰਦਰ ਆ ਜਾਓ। ਆਏ 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 ਆਏ। ਐਸੀ ਮਤਲਬ ਉਹਨਾਂ ਨੇ ਗੱਲ ਕਰਨੀ। ਅੱਛਾ ਜੀ, ਇਹ ਜਿਹੜਾ ਤੁਸੀਂ ਨਹਿਰ 'ਚ ਡਿੱਗੇ ਸੋ, ਇਹ ਖੁਸ਼ੀ ਨਾਲ ਡਿੱਗੇ ਸੋ ਜਾਂ ਤੁਹਾਨੂੰ ਸਮਝ ਨਹੀਂ ਆਈ ਜਾਂ ਕਿਸੇ ਨੇ ਤੁਹਾਨੂੰ ਧੱਕਾ ਦਿੱਤਾ ਸੀ? ਇਹ ਵਕੂਆ ਹੋਇਆ ਕੀ ਸੀ? ਇਹ ਖੁਸ਼ੀ ਨਾਲ ਉਸਤਾਦ ਜੀ, ਮੈਂ ਪਾਗਲ ਹਾਂ ਵੀ ਮੇਰਾ ਮਤਲਬ ਧੁੰਦ ਪਈ ਆ, ਬੰਦੇ ਨਾਲ ਬੰਦਾ ਨਜ਼ਰ ਨਹੀਂ ਆਉਂਦਾ ਤੇ ਮੈਂ ਪਾਣੀ 'ਚ ਇੰਜੋਏ ਕਰਨੀ ਸੀ। ਉਹੀ ਤੇ ਮੈਂ ਪੁੱਛਣਾ ਚਾਹ ਰਿਹਾ ਵੀ ਉਹ ਉਸਤਾਦ ਜੀ ਇੱਕ ਮਤਲਬ ਫੰਕਸ਼ਨ ਤੇ ਗਏ ਸੀ। ਅੱਛਾ ਜੀ। ਤੇ ਫੰਕਸ਼ਨ ਤੇ ਉੱਥੇ ਨਾ ਕਿਤੇ ਮਸਤ ਮੌਜ ਕਰਦੇ ਕਰਦੇ ਕੋਈ ਨਸ਼ੇ ਪੱਤਰ ਕਰ ਲਏ। ਅੱਛਾ ਜੀ। ਤੇ ਉੱਥੋਂ ਜਦੋਂ ਨਿਕਲੇ ਆ ਨਾ ਹਾਂ। ਤੇ ਉਹਨਾਂ ਨੇ ਕਾਫੀ, ਮੈਂ ਮਤਲਬ ਲੋਡ ਹੋ ਗਿਆ ਸੀ। ਉਹ ਜਿਹੜੇ ਮੇਰੇ ਨਾਲ ਸੀ ਉਹ ਮੇਰੇ ਨਾਲ ਵੀ ਗਏ ਆਏ ਸੀ। ਅੱਛਾ। ਉਹਨਾਂ ਨੂੰ ਤਾਂ ਚਾਹੀਦਾ ਸੀ ਨਹਿਰ ਤੋਂ ਪਰੇ ਕਰਕੇ ਮੈਨੂੰ ਲਾਉਂਦੇ, ਉਹਨਾਂ ਨੇ ਮੈਨੂੰ ਨਹਿਰ ਤੇ ਲਾ ਦਿੱਤਾ। ਮਾਸ਼ਾਅੱਲਾ ਵੀ ਐਨ ਲੋਕੇਸ਼ਨ ਤੇ। ਹਾਂਜੀ। ਅੱਛਾ ਜੀ। ਹੁਣ ਮੈਂ ਜਦੋਂ ਵੇਖਿਆ ਨਾ, ਪਤਾ ਨਹੀਂ ਹੁਣ ਮੇਰੇ ਦਿਮਾਗ ਨੇ ਜੋ ਮੈਂ ਇਸ ਟਾਈਮ ਜ਼ਿਹਨ 'ਚ ਆ ਰਿਹਾ ਨਾ, ਜੀ। ਉਹ ਇਹ ਆ ਰਿਹਾ ਕਿ ਮੈਂ ਨਾ ਉਹ ਪਾਣੀ ਨੂੰ ਨਾ, ਕਿਉਂਕਿ ਉਹ ਧੁੰਦ ਪਈ ਸੀ ਤੇ ਉਹ ਨਹਿਰ ਜਿਹੜੀ ਸੀ ਉਹ ਬੜੀ ਸਾਫ਼ ਤੇ ਕਲੀਅਰ ਲੱਗ ਰਹੀ ਸੀ। ਮੈਂ ਉਹਨੂੰ ਕਿਤੇ ਸੜਕ ਸਮਝਦਾ ਰਿਹਾ ਅੱਛਾ। ਵੀ ਇਹ ਸੜਕ ਆ ਤੇ ਮੈਂ ਨੱਸ ਕੇ ਕਰਾਸ ਕਰਾਂ। ਵਾਹ। ਤੇ ਜਿੱਦਾਂ ਬੰਦਾ ਨਹੀਂ ਇਹ ਤਾਂ ਗਾਰੇ 'ਚ ਜਾਂ ਕਿਸੇ ਚੀਜ਼ 'ਚ ਪੈਰ ਕੱਢ ਕੇ ਤੇ ਬੰਦਾ ਝਾੜਦਾ ਬਕਾਇਦਾ ਤੌਰ ਤੇ ਛਾਲ ਮਾਰ ਕੇ ਕਿ ਲਓ ਜੀ ਮੈਂ ਸਾਫ਼ ਜਗ੍ਹਾ ਤੇ। ਹਾਂ। ਉਹ ਮੈਂ ਕਿਤੇ ਇੰਜ ਹੀ ਹੋਇਆ ਜੀ। ਓਹੋ। ਉਹ ਮੈਂ ਇੰਜ ਕਰਕੇ ਛਾਲ ਮਾਰੀ ਹੈ। ਛਾਲ ਵੀ ਕੀ ਮਾਰੀ, ਬਾਈ ਪੈਰ ਪੂਰ ਝਾੜਿਆ ਜਿੱਦਾਂ ਵੀ ਇਹ ਸੜਕ ਆ। ਯਾਨੀ ਕਿ ਸੜਕ 'ਚ ਛਾਲ ਮਾਰੀ ਤੇ ਤੁਹਾਨੂੰ ਪਤਾ ਲੱਗਾ ਸੜਕ ਬਹੁਤ ਡੂੰਗੀ ਹੈ। ਹਾਏ ਹਾਏ। ਉੱਥੋਂ ਉਸਤਾਦ ਜੀ ਮੈਂ ਫਿਰ ਅੱਧਾ ਕੁ ਕਿਲੋਮੀਟਰ ਪਾਣੀ 'ਚ ਹੀ ਰਿਹਾ ਜੀ। ਅੱਛਾ ਜੀ। ਝਾਲ ਦਾ ਪੁਲ ਨਹੀਂ ਜਿਹੜਾ ਇੰਜ ਕਰਕੇ ਉਤਰਦਾ ਹੈ, ਉਹ ਤਾਂ ਬੜਾ ਖਤਰਨਾਕ ਪੁਲ ਹੈ। ਖਤਰਨਾਕ। ਉਹਦੇ 'ਚ ਬੜਾ ਤਾਰੂ ਬੰਦਾ ਵੀ ਜਿਹੜਾ ਹੈ ਪਿਛਲੇ ਪੁਲ ਤੋਂ ਮੈਂ ਉਸਤਾਦ ਜੀ ਡਿੱਗਿਆ ਉੱਤੇ ਰਾ ਭਲਾ ਹੋਵੇ। ਤੇ ਉਸ ਪੁਲ ਦੇ ਮੈਂ ਵਿੱਚੋਂ ਦੀ ਗਿਆ ਤੇ ਮੈਂ ਜਦੋਂ ਇਹ ਹੋਸ਼ 'ਚ ਆਇਆ ਨਾ, ਦੂਸਰੇ ਤੀਸਰੇ ਦਿਨ ਬਾਅਦ ਜਦੋਂ ਮੈਂ ਪੁਲ ਵੇਖਿਆ ਤੇ ਉਹ ਨਹਿਰ ਸੁੱਕ ਗਈ ਸੀ। ਤੁਸੀਂ ਯਕੀਨ ਕਰੋ ਮੈਂ ਅੱਧਾ ਘੰਟਾ ਉਹ ਨਹਿਰ ਦੇਖ ਕੇ ਰੋਂਦਾ ਰਿਹਾ ਕਿ ਵੀ ਮੇਰੇ ਮਾਲਕ ਦਾ ਹੀ ਕਰਮ ਆ, ਇੱਥੋਂ ਤਾਂ ਲੰਘ ਹੀ ਨਹੀਂ ਸਕਦਾ ਕਿਉਂਕਿ ਐਡਾ ਸਾਰਾ ਕੋਲਾ ਸੀ ਬਣਿਆ ਗੋਲ ਜਿਹਾ ਤੇ ਗਿੱਠ ਦਾ ਇੰਨਾ ਕੁ ਫਰਕ ਸੀ। ਨਹੀਂ ਉੱਥੇ ਤੇ ਬੜੇ ਅੱਲਾ ਮਾਫੀ ਦੇ ਵਿੱਚ ਡੈਥਾਂ ਹੋਈਆਂ ਨੇ ਕਿਉਂਕਿ ਇਸ ਪੁਲ ਦੇ ਬਾਰੇ 'ਚ ਇਹ ਮਸ਼ਹੂਰ ਸੀ ਕਿ ਯਾਰ ਕਿਸੇ ਕੋ ਪੁੱਛ ਕੇ ਛਾਲ ਮਾਰਨਾ, ਕਿਸੇ ਉਸਤਾਦ ਪੀਰ ਉਸਤਾਦ ਕੋਲ। ਬਿਲਕੁਲ ਠੀਕ। ਉਹਦੀ ਵਜ੍ਹਾ ਕਿ ਉਹਦੇ ਅੰਦਰ ਨਾ ਲੋਹੇ ਦੇ ਦੋ ਐਸੇ ਪੈਪ ਨੇ ਨਹਿਰ ਦੇ, ਉਹ ਜਿਹੜਾ ਅਣਜਾਣ ਬੰਦਾ ਛਾਲ ਮਾਰਦਾ ਸੀ ਨਾ ਉਹਦਾ ਉਹ ਸਿਰ ਜਾ ਕੇ ਪੈਪ 'ਚ ਲੱਗ ਜਾਂਦਾ ਸੀ। ਹਾਂਜੀ। ਉਹ ਬੰਦਾ ਜਾਂ ਤਾਂ ਜ਼ਖਮੀ ਹੁੰਦਾ ਜਾਂ ਪੂਰਾ ਹੋ ਜਾਂਦਾ ਸੀ। ਉਹ ਜਿਹੜੇ ਕਾਰੀਗਰ ਹੁੰਦੇ ਸੀ ਉਹ ਕਹਿੰਦੇ ਸੀ ਯਾਰ ਜਦੋਂ ਤੁਸੀਂ ਛਾਲ ਮਾਰਨੀ ਨਾ ਇਹ ਕਮ ਤੋਂ ਕਮ ਇੰਨੀ ਦੇਰ ਬਾਅਦ ਜਾ ਕੇ ਬਾਹਰ ਸਿਰ ਕੱਢਣਾ ਤੁਸੀਂ। ਉਹ ਟਾਈਮਿੰਗ ਹੁੰਦੀ ਸੀ। ਉਹ ਜੋ ਸਿਰ ਕੱਢਦੇ ਉਹ ਪੈਪ ਕ੍ਰਾਸ ਕਰ ਜਾਂਦੇ ਸਨ। ਉਹ ਜਿਹੜਾ ਕਾਰੀਗਰ ਹੁੰਦਾ ਸੀ ਉਹ ਪੈਪ ਕ੍ਰਾਸ ਕਰਦਾ ਸੀ ਤੇ ਅੱਲਾ ਨੇ ਤੁਹਾਨੂੰ ਮੈਂ ਉਹ ਵੀ ਪੈਪ, ਮੈਂ ਅਗਲੇ ਵੀ ਪੈਪ ਕ੍ਰਾਸ ਕਰੀ ਗਿਆ ਸਾਰਾ ਕੁਝ। ਠੀਕ ਹੈ। ਅੱਗੋਂ ਚੱਕਰੀ ਆਉਂਦੀ ਇੱਕ ਪਾਣੀ ਵਾਲੀ। ਹਾਂ ਬਿਲਕੁਲ। ਉਹ ਬੜੀ ਖਤਰਨਾਕ ਚੱਕਰੀ ਹੁੰਦੀ, ਉਹ ਪਤਾ ਨਹੀਂ ਬੰਦਾ ਕਿਹੜੀ ਨੁਕਰੇ ਲੱਗ ਜਾਂਦਾ ਹੈ। ਉਹ ਚੱਕਰੀ ਵੀ ਮੈਂ ਲੰਘ ਗਿਆ। ਉਸ ਨਹਿਰ ਦਾ ਨਾਮ ਹੈ ਖੂਨੀ ਨਹਿਰ। ਓਏ ਹੋਏ ਖੂਨੀ ਨਹਿਰ ਵੀ ਟੱਪੇ ਮੈਂ ਸਾਜੀ ਉਹ ਵੀ ਲੰਘ ਗਿਆ। ਜਦੋਂ ਲੰਘਿਆ ਨਾ ਤੇ ਅੱਗੋਂ ਇੱਕ ਬੱਚਾ ਸੀ, ਉਹ ਸਵੇਰ ਪਾਣੀ ਵਾਲੇ ਕੈਨ ਨਹੀਂ ਪੰਪ ਲੱਗਾ ਹੁੰਦਾ ਤੇ ਪਾਣੀ ਵਾਲੇ ਕੈਨ ਜਿਹੜੇ ਲੱਦ ਕੇ ਲੈ ਕੇ ਜਾਂਦੇ ਹੁੰਦੇ, ਉਹ ਅਜ਼ਾਨਾਂ ਤੋਂ ਬਾਅਦ ਮਾੜਾ ਲਾਈਟ ਜਿਹਾ ਦਿਨ ਚੜਿਆ, ਲਾਈਟ ਜਿਹਾ ਐਵੇਂ। ਅੱਛਾ ਜੀ। ਉਹ ਬੱਚਾ ਕਿਤੇ ਪਾਣੀ ਵਾਲੇ ਪੈਪ ਭਰ ਰਿਹਾ ਸੀ। ਅੱਛਾ ਜੀ। ਪਾਣੀ ਵਾਲੇ ਨਾ ਕੈਨ ਭਰ ਰਿਹਾ ਸੀ। ਉਹ ਜਦੋਂ ਮੇਰਾ ਕੜੀ ਵਾਲਾ ਹੱਥ ਉੱਪਰ ਆਇਆ ਨਾ, ਉਹ ਬੱਚੇ ਨੇ ਗੌਰ ਨਾਲ ਵੇਖਿਆ, ਉਹਨੇ ਰੌਲਾ ਪਾ ਦਿੱਤਾ। ਉਹਨੂੰ ਕਿਹਾ ਬੰਦਾ ਰੁੜਿਆ ਜਾਂਦਾ। ਲੇਕਿਨ ਇਹ ਨਹੀਂ ਪਤਾ ਸਾਜੀ ਹੀਟਰ ਵਾਲੀ ਗੱਡੀ ਦੇ ਵਿੱਚੋਂ ਬੰਦੇ ਆਏ ਜੋ ਉੱਥੇ ਦੇ ਬੰਦੇ ਦੱਸ ਰਹੇ। 4 ਬੰਦੇ ਸੀ ਤੇ ਗੱਡੀ 'ਚੋਂ ਉਤਰੇ। ਉਹਨੂੰ ਕਹਿ ਰਹੇ ਕੀ ਰੌਲਾ ਪਾਇਆ? ਉਹਨੂੰ ਕਿਹਾ ਜੀ ਬੰਦਾ ਉਹ ਰੁੜਿਆ ਜਾ ਰਿਹਾ। ਉਹ ਬੰਦੇ ਉਤਰੇ ਨੇ ਹੀਟਰ ਵਾਲੀ ਗੱਡੀ 'ਚ ਉਤਰ ਕੇ ਤੇ ਉਹਨਾਂ ਨੇ ਮੋਬਾਈਲ ਫੜਾਇਆ ਤੇ ਛਾਲ ਵਿੱਚ ਮਾਰ। ਦੇਖੋ ਨੇ ਅੱਲਾ ਨੇ ਫਰਿਸ਼ਤੇ ਭੇਜੇ ਬਸ ਅੱਲਾਹ ਪਾਕ ਦਾ ਹੀ ਨਿਜ਼ਾਮ। ਧੁੰਦ ਦਾ ਮਤਲਬ ਕਿ ਸ਼ਦੀਦ ਸਰਦੀ ਔਰ ਉਹ ਬੰਦੇ ਕੋ ਫਰਿਸ਼ਤੇ ਹੀ ਸਨ ਜਿਨ੍ਹਾਂ ਨੇ ਆਪਣੇ ਮਤਲਬ ਹੀਟਰ ਵਾਲੀ ਗੱਡੀ 'ਚ ਉਤਰ ਕੇ ਤੇ ਠੰਡੇ ਪਾਣੀ ਛਾਲ ਮਾਰ ਕੇ ਇੱਕ ਇਨਸਾਨ ਦੀ ਜ਼ਿੰਦਗੀ ਬਚਾਈ। ਔਰ ਇਨਸਾਨ ਤੇ ਹੈ ਹੀ ਇੱਕ ਫਨਕਾਰ ਵੀ। ਹਾਂਜੀ ਹਾਂਜੀ।
ਤੇ ਤੈ ਤੇ ਇਹ ਹੋਇਆ ਕਿ ਮਾਸ਼ਾਅੱਲਾ ਤੁਸੀਂ ਬੇਹੋਸ਼ੀ 'ਚ ਬਹੁਤ ਅੱਛੀ ਤਾਰੀ ਅੱਛਾ ਉਹ ਜਦੋਂ ਉਹਨਾਂ ਨੇ ਮੈਨੂੰ ਕੱਢਿਆ ਨਾ ਉਸਤਾਦ ਜੀ, ਤੇ ਉਦੋਂ ਨਾ ਮਤਲਬ ਉਹਨਾਂ ਨੇ ਕਿਹਾ ਜੀ ਇਹ ਡੈੱਡ ਹੋ ਗਿਆ ਹੈ, ਮਤਲਬ ਫਾਰਗ ਹੋ ਗਿਆ। ਓਏ ਹੋਏ ਹੋਏ। ਤੇ 1122 ਵਾਲੇ ਆਏ, ਉਹਨਾਂ ਨੂੰ ਮੈਨੂੰ ਲੈ ਕੇ, ਤੇ ਉਹੀ ਬੰਦੇ ਜਿਹੜੇ ਸੀ ਨਾ ਉਹਨਾਂ ਨੇ ਹਾਇਰ ਕੀਤੀ ਉਹ 1122, ਉਹਨਾਂ ਨੇ ਕਿਹਾ ਜੀ ਇਹ ਬੰਦਾ ਹੈ ਇੱਦਾਂ ਇੱਦਾਂ। ਉਹ ਹਸਪਤਾਲ ਲੈ ਗਏ ਨੇ ਮੈਨੂੰ, ਉੱਥੇ ਲਿਜਾ ਕੇ ਉਹਨਾਂ ਨੇ ਮੈਨੂੰ ਸਟ੍ਰੈਚਰ ਤੇ ਲੰਮਾ ਪਾ ਦਿੱਤਾ। ਉਹ 1122 ਵਾਲੇ ਕਿਤੇ ਅੱਧੇ ਘੰਟੇ ਬਾਅਦ ਫੇਰ ਆਏ ਨੇ ਵੀ ਉਹ ਕੇਸ ਦਿੰਦੇ ਤੇ ਫਿਰ ਉਹਦਾ ਪਤਾ ਕਰਦੇ ਵੀ ਕੀ ਬਣਿਆ। ਅੱਛਾ ਜੀ। ਉਹ ਦੁਬਾਰਾ ਆਏ ਤੇ ਉਹਨਾਂ ਨੇ ਕਿਹਾ ਉਹ ਬੰਦਾ ਯਾਰ ਉਂਝ ਹੀ ਪਿਆ, ਡਾਕਟਰਾਂ ਨੂੰ ਕਿਹਾ ਚਲੋ ਐਕਸਪਾਇਰ ਹੋ ਗਿਆ ਲੇਕਿਨ ਪਾਣੀ ਤਾਂ ਕੱਢੋ ਇਹਦੇ ਅੰਦਰੋਂ, ਮਸ਼ੀਨਾਂ ਤਾਂ ਲਾਓ। ਉਹਨਾਂ ਨੇ ਜਦੋਂ ਮਸ਼ੀਨਾਂ ਲਾਈਆਂ ਉਸਤਾਦ ਜੀ ਮੇਰਾ ਸਾਹ ਚੱਲ ਪਿਆ। ਅੱਲਾਹੁ ਅਕਬਰ, ਅੱਲਾਹੁ ਅਕਬਰ। ਇਹ ਮੇਰੇ ਮਾਲਕ ਦੇ ਕੰਮ ਨੇ, ਜਿਹਨੂੰ ਮਾਲਕ ਬਚਾਏ ਉਹਨੂੰ ਮਾਰ ਨਹੀਂ ਸਕਦਾ, ਜਿਹਨੂੰ ਮਾਲਕ ਮਾਰੇ ਉਹਨੂੰ ਬਚਾ ਨਹੀਂ ਸਕਦਾ। ਲੇਕਿਨ ਜਿਸ ਬੰਦੇ ਨੇ ਮੈਨੂੰ ਨਹਿਰ ਤੇ ਲਾਇਆ ਨਾ ਉਹ ਪਰੇਸ਼ਾਨ ਹੀ ਉਦੋਂ ਹੁੰਦਾ ਹੀ। ਅੱਛਾ ਜੀ। ਹਾਂ ਚਲੋ ਅੱਲਾਹ ਪਾਕ ਉਹਨਾਂ ਨੂੰ ਵੀ ਉਹਨਾਂ ਦੀ ਪਰੇਸ਼ਾਨੀਆਂ ਦੂਰ ਫਰਮਾਏ, ਲੇਕਿਨ ਇਹਤਿਆਤ ਕਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਜਿਸ ਹਾਲਤ 'ਚ ਹੋ ਉਹਨਾਂ ਨੂੰ ਕਮ ਤੋਂ ਕਨਫਰਮ ਕਰਨਾ ਚਾਹੀਦਾ ਕਿ ਅਸੀਂ ਇਹਨਾਂ ਨੂੰ ਘਰ ਲਾ ਦਈਏ ਜਾਂ ਇਹਨਾਂ ਨੂੰ ਕਿਸੇ ਸਾਡੀ ਜਿਹੜਾ ਬੰਦਾ ਡਰਾਈਵ ਕਰ ਰਿਹਾ ਗੱਡੀ ਉਹਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਮੈਨੂੰ ਕਿੱਥੇ ਲਾਉਣਾ। ਜਿਹੜਾ ਡਰਾਈਵ ਹੀ ਕਰ ਰਿਹਾ, ਗੱਡੀ ਚਲਾ ਹੀ ਰਿਹਾ ਹੈ, ਬਿਲਕੁਲ ਉਹ ਬੰਦਾ ਸੁਰਤ 'ਚ ਹੀ ਹੋਏਗਾ। ਬਿਲਕੁਲ ਸਹੀ, ਬਿਲਕੁਲ ਸਹੀ। ਉਹਨਾਂ ਨੇ ਮੈਨੂੰ ਨਹਿਰ ਤੇ ਕਿਨਾਰੇ ਤੇ ਲਾ ਦੇ, ਤੂੰ ਮੈਨੂੰ ਸਾਈਡ ਤੇ ਲਾ ਦੇ, ਠੀਕ ਹੈ ਕਿ ਨਹੀਂ। ਤੇ ਹੁਣ ਤੇ ਮੇਰੇ ਖਿਆਲ ਤੁਸੀਂ ਨਹਿਰ ਦੇ ਕੋਲੋਂ ਵੀ ਨਹੀਂ ਲੰਘਦੇ ਹੋਗੇ। ਮੈਂ ਕਹਿੰਦਾ ਜੀ ਮੈਂ ਤਾਂ ਹੁਣ ਖਿਜ਼ਰ ਅਲੈਹਿਸਸਲਾਮ ਨੂੰ ਸਲਾਮ ਕਰਕੇ ਜਾਣਾ। ਵਾਹ 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 ਵਾਹ। ਇਹਨਾਂ ਦਾ ਅੱਛਾ ਜੀ, ਉਹ ਮਨ ਸਾਹਿਬ ਵਾਲਾ ਕੋਈ ਵਕੂਆ ਤੁਹਾਡੇ ਨਾਲ ਹੋਇਆ ਸੀ ਜ਼ਿੰਦਗੀ 'ਚ, ਕੋਈ ਤੁਹਾਡੇ ਦੋਸਤ ਮਨ ਸਾਹਿਬ ਸਨ, ਉਹ ਕੀ ਵਕੂਆ ਹੈ? ਉਹ ਵਕੂਆ ਇਹ ਹੋਇਆ ਕਿ ਮੈਂ ਡਰਾਮਾ ਕਰ ਰਿਹਾ ਸੀ ਸ਼ਬਨਮ ਥੀਏਟਰ, ਅੱਛਾ ਜੀ। ਤੇ ਮੈਨੂੰ ਉਹਨਾਂ ਗੇਟ ਕੀਪਰ ਆਇਆ ਜਿਹੜਾ ਮੇਨ ਗੇਟ ਤੇ ਹੁੰਦਾ, ਉਹ ਕਹਿੰਦੇ ਜੀ ਤਸਲੀਮ ਸਾਹਿਬ, ਮੈਂ ਕਿਹਾ ਜੀ ਤੁਹਾਡੇ ਕੋਲ ਫੈਨ ਆਏ ਨੇ ਮੰਝ ਸਾਹਿਬ ਬਾਹਰ ਮਿਲਣ ਵਾਸਤੇ। ਅੱਛਾ ਜੀ। ਉਹ ਨਾ ਹੀ ਬੜਾ ਚੜਾਈ ਵਰਗਾ ਸੀ ਮਨ ਸਾਹਿਬ ਜੀ। ਮੈਂ ਪਰੇਸ਼ਾਨ ਹੋ ਗਿਆ। ਮੈਂ ਕਿਹਾ ਯਾਰ ਇਹ ਤੇ ਅੱਲਾ ਖੈਰ। ਮੈਂ ਕਿਹਾ ਜਿੱਦਾਂ ਬੰਦਾ ਮਗਰੋਂ ਲਾਉਂਦਾ ਕਿਸੇ ਨੂੰ, ਮੈਂ ਕਿਹਾ ਯਾਰ ਉਹਨਾਂ ਨੂੰ ਕਹੋ ਕਿ ਹੁਣ ਬਿਜ਼ੀ ਹੈ, ਸ਼ੋਅ ਤੋਂ ਬਾਅਦ ਮਿਲਾਂਗੇ। ਅੱਛਾ ਜੀ। ਤੇ ਉਹ ਸ਼ੋਅ ਖਤਮ ਹੋ ਗਿਆ, 2 ਸ਼ੋਅ ਸੀ ਉਦੋਂ, ਉਹ ਫੇਰ ਬੰਦਾ ਆ ਗਿਆ। ਅੱਛਾ ਜੀ। ਜੀ ਸ਼ੋਅ ਖਤਮ ਹੋ ਗਿਆ, ਮਨ ਸਾਹਿਬ ਬਾਹਰ ਖੜੇ। ਵੈਸੇ ਮਨ ਸਾਹਿਬ ਜਿਹੜੇ ਨੇ ਬੜੇ ਰਾਣਾ ਕਾਸਟ ਹੈ ਮੰਝਾਂ ਦੀ, ਇਹ ਮੰਝ ਬੜੇ ਚੰਗੇ ਹੁੰਦੇ। ਮੇਰੇ ਦੋਸਤ ਨੇ ਰਾਣਾ ਇਰਸ਼ਾਦ ਮਨ ਸਾਹਿਬ, ਬੜੇ ਨਫੀਸ ਆਦਮੀ ਔਰ ਬੜੇ ਪਿਆਰ ਕਰਨ ਵਾਲੇ ਆਦਮੀ, ਅੱਲਾ ਉਹਨਾਂ ਨੂੰ ਜ਼ਿੰਦਗੀ ਦੇਵੇ। ਤੇ ਇਹ ਹੁਣ ਇਹ ਮੰਝ ਕਿਹੋ ਜਿਹੇ ਸਨ ਮੈਨੂੰ ਇਹਨਾਂ ਦਾ ਨਹੀਂ ਪਤਾ। ਹਾਂਜੀ, ਇਹ ਸੁਣਨਾ ਉਹ ਜਦੋਂ ਨਾ ਮੈਂ ਵੇਖਿਆ ਤੇ ਉਹ ਫਿਰ ਮੈਂ ਹੁਣ ਸੋਚਣ ਲੱਗ ਪਿਆ। ਮੈਂ ਕਿਹਾ ਯਾਰ ਕੋਈ ਮੈਂ ਗੁਨਾਹ ਕੀਤਾ, ਕੋਈ ਮੇਰਾ ਕੋਈ ਅੱਗਾ ਪਿੱਛਾ, ਕੋਈ ਦਿਮਾਗੀ ਕੋਈ ਮਿਸਬਿਹੇਵ ਐਸਾ ਨਾ ਹੋਵੇ ਜਿਹੜਾ ਮੰਝ ਹੀ ਬੈਠਾ ਹੈ। ਮੈਂ ਫਿਰ ਕਹਿਤਾ, ਮੈਂ ਕਿਹਾ ਯਾਰ ਹੁਣ ਸ਼ੋਅ ਸ਼ੁਰੂ ਹੋਣ ਲੱਗਾ। ਨਹੀਂ ਸਰ, ਤੁਸੀਂ ਡਰ ਗਏ, ਨਾ ਸੁਣ ਕੇ ਡਰ ਗਏ ਕਿ ਯਾਰ ਆਹੋ ਮੰਝ ਕੋਈ ਕਦੀ ਮੇਰਾ ਵਾਕਫ ਨਹੀਂ ਸਾਜੀ ਏਡਾ ਹੋਇਆ ਕੋਈ। ਅੱਛਾ ਜੀ। ਅੱਛਾ ਜੀ। ਅੱਛਾ ਉਹ ਫਿਰ ਦੂਸਰਾ ਸ਼ੋਅ ਵੀ ਕਰ ਲਿਆ, ਮੈਂ ਕੱਪੜੇ ਚੇਂਜ ਕਰ ਰਿਹਾ, ਉਹੀ ਗੇਟ ਕੀਪਰ ਫੇਰ ਆ ਗਿਆ ਜੀ, ਮਨ ਸਾਹਿਬ ਬੁਲਾ ਰਹੇ। ਮੈਂ ਹੁਣ ਸੋਚਾਂ ਉਸਤਾਦ ਜੀ ਮੇਰੇ ਕੋਈ ਜੁਰਮ ਵੀ ਜੇਨ ਚ ਨਾ ਆਵੇ ਵੀ ਜਿਹੜਾ ਮੈਂ ਕੀਤਾ ਹੈ, ਤੇ ਇਹ ਮਨ ਸਾਹਿਬ ਆਏ ਹੁਣ। ਖੈਰ ਨਾਲੇ 2 ਸ਼ੋਅ ਉਹਨਾਂ ਨੇ ਤੁਹਾਡਾ ਇੰਤਜ਼ਾਰ ਹੀ ਕੀਤਾ ਜੀ ਮਨ ਸਾਹਿਬ ਨੇ। ਬਾਅਦ ਦੇ ਵਿੱਚ ਕੀ ਹੋਇਆ ਜੀ ਕਿ ਉਹ ਮੈਂ 2 ਬੰਦੇ ਨਾਲ ਲਏ। ਅੱਛਾ ਯਾਰ ਕੋਈ ਅਤਾਈ ਪੁਣਾ ਵੀ ਹੋਵੇ ਤੇ ਚਲੋ ਕੋਈ ਬੰਦੇ ਦੇ ਨਾਲ ਹੋ, ਉਹ ਛੁਡਾ ਲੈ ਕੋਈ ਮਨ ਸਾਹਿਬ ਨੂੰ ਸਮਝਾ ਦੇ ਕਿ ਜਾਣਦੇ ਹੋ। ਜਦੋਂ ਮੈਂ ਗਿਆ ਤੇ ਗੱਡੀ 'ਚ LCD ਲਾਈ ਉਹਨਾਂ ਨੇ। ਵਾਹ। ਤੇ ਮਹਿਰੂਨ ਕਲਰ ਦੀ ਗੱਡੀ, ਹੋਂਡਾ ਸਿਟੀ, ਤੇ ਬੜਾ ਪਰਸਨੈਲਿਟੀ ਵਾਲਾ ਬੰਦਾ। ਤੇ ਮੈਂ ਗਿਆ ਤੇ ਮਿਲਿਆ, ਕਹਿੰਦਾ ਅਸਲਾਮ ਅਲੈਕੁਮ। ਮੈਂ ਕਿਹਾ ਜੀ ਵਾਲੇਕੁਮ ਸਲਾਮ। ਕਹਿੰਦਾ ਜੀ ਮੰਝ ਮੇਰਾ ਨਾਂ ਹੈ, ਬਾਵਾ ਚੱਕ ਮੈਨੂੰ ਸਲੂਟ ਕਰਦਾ। ਅੱਛਾ ਜੀ। ਡਾਲਰ ਮੇਰੇ ਕੋਲ ਆ, MNA ਮੇਰਾ ਕਜ਼ਨ ਆ, ਵੱਖਰੀ ਗੱਲ ਆ, ਮੈਂ ਉਹਨੂੰ ਮੂੰਹ ਨਹੀਂ ਲਾਉਂਦਾ। ਵਾਹ ਕੀ ਅੱਛੀ ਬਾਤ ਹੈ। ਮੈਂ ਤੁਹਾਡਾ ਫੈਨ ਆ, ਤੇ ਮੈਂ ਸਰ ਤੁਹਾਡਾ ਦੀਦਾਰ ਕਰਨ ਵਾਸਤੇ ਖੜਾ ਹਾਂ। ਮੈਨੂੰ ਉਹਨਾਂ ਕੋਈ ਸਾਹ ਆਇਆ ਕਿ ਯਾਰ ਬੰਦਾ ਕੋਈ ਵਾਕਈ ਹੀ ਫੈਨ ਟੈਪ ਹੀ ਹੈ। ਠੀਕ ਹੈ। ਫਿਰ ਮੈਂ ਇੱਕ ਨਾਲ ਦੋਸਤ ਉਹਦਾ ਤਾਰਫ ਕਰਾਇਆ, ਹਜੇ ਉਹਦਾ ਮੈਂ ਨਾਂ ਨਹੀਂ ਲਿਆ ਤੋਂ ਪਹਿਲੇ ਮੈਂ ਕਿਹਾ ਜੀ ਇਹ ਤਾਰਕ। ਅੱਛਾ ਮੰਝ ਮੇਰਾ ਨਾਂ ਜੀ, ਬਾਵਾ ਚੱਕ ਮੈਨੂੰ ਸਲੂਟ ਕਰਦਾ। ਅੱਛਾ ਜੀ। ਡਾਲਰ ਮੇਰੇ ਕੋਲ ਆ। ਅੱਛਾ ਜੀ। ਤੇ ਰਾਣਾ ਸਨਾਵ MNA ਮੇਰਾ ਕਜ਼ਨ, ਵੱਖਰੀ ਗੱਲ, ਮੈਂ ਉਹਨੂੰ ਮੂੰਹ ਨਹੀਂ ਲਾਉਂਦਾ। ਵਾਹ। ਮੈਂ ਕਿਹਾ ਦਿਲ 'ਚ ਸੋਚਿਆ, ਮੈਂ ਕਿਹਾ ਤਸਲੀਮ ਬਾਸ ਬੰਦਾ ਵੱਡਾ ਹੀ ਵਾਕਫ ਤੇਰਾ ਹੋ ਗਿਆ। ਹਾਏ ਡਾਲਰ ਕੋਲ ਨੇ, ਡਾਲਰ ਵੀ ਕੋਲ ਆ, ਤੇ ਬਾਵਾ ਚੱਕ ਵੀ ਸਲੂਟ ਕਰ ਰਿਹਾ ਹੈ, ਠੀਕ ਹੈ ਕਿ ਨਹੀਂ। ਤੇ MNA ਵੀ ਨਹੀਂ ਮੂੰਹ ਲਾ ਰਿਹਾ, ਬੰਦਾ ਕੀ ਹੋ ਸਕਦਾ, ਤਗੜਾ ਬੰਦਾ। ਫਰੈਂਡ ਤੇ ਉਹਨਾਂ ਨੇ ਮੈਨੂੰ ਉਸਤਾਦ ਜੀ ਬਿਠਾਇਆ। ਅੱਛਾ ਜੀ। ਮੁਗਲ ਸਾਹਿਬ ਸੀ, ਤਾਰਕ ਮੁਗਲ ਸਾਹਿਬ, ਨਾਲ ਇੱਕ ਡਾਂਸਰ ਸੀ, ਪਿੱਛੇ ਪੈ ਗਏ। ਉੱਥੋਂ ਅਸੀਂ ਨਿਕਲੇ ਤੇ ਕੌਡੂ ਸਾਹਿਬ ਅੱਲਾ ਬਖਸ਼ੇ ਉਹਨਾਂ ਨੂੰ, ਗਫੂਰ ਕੌਡੂ ਸਾਹਿਬ, ਉਹਨਾਂ ਨੂੰ ਮਿਲਣਾ ਸੀ ਨਿਸ਼ਾਦ ਤੇ, ਉਧਰ ਚਲੇ ਗਏ। ਉਸ ਤੋਂ ਬਾਅਦ ਵਾਪਸ ਆਇਆ ਤੇ ਮੈਂ ਉਂਝ ਹੀ ਗੱਡੀ ਦੇ ਵਿੱਚ ਬੈਠਾ ਹਾਂ ਫਰੈਂਡ ਤੇ ਨਰਗਸ ਦੇ ਗਾਣੇ ਲਾਏ ਤੇ ਮੈਂ ਸੁਣ ਰਿਹਾ। ਵਾਹ। ਤੇ ਗੱਡੀ ਹੁਣ ਨਿਸ਼ਾਦ ਸਨ ਮੇਰੀ ਬੈਕ ਸਾਈਡ ਇੰਜ ਨਿਕਲੀ ਹੈ, ਤੇ ਮੈਂ ਵੇਖਿਆ ਕਿ 2 ਮੋਟਰਸਾਈਕਲਾਂ 4 ਸਿਪਾਹੀ ਇੱਧਰ ਤੇ 2 ਮੋਟਰਸਾਈਕਲਾਂ 4 ਸਿਪਾਹੀ ਇੱਧਰ।
ਇਹ ਮਨਸਬ ਦੀ ਗੱਡੀ ਦਾ ਪਿੱਛਾ ਕਰ ਰਹੇ ਨੇ? ਹਾਂ ਮੈਂ ਇਹ ਸੋਚਿਆ ਕਿ ਵੀ ਮਨ ਸਾਹਿਬ ਇਹ ਕੀ ਗੱਲ ਪੁਲਿਸ ਵਾਲੇ ਸ਼ੀਸ਼ਾ ਨਹੀਂ ਛੱਡ ਰਹੇ ਹੈਗੇ। ਉਹਨਾਂ ਨੇ ਮੈਨੂੰ ਕਿਹਾ ਜੀ ਮੰਝ ਮੇਰਾ ਨਾਂ ਹੈ, ਬਾਵਾ ਚੱਕ ਮੈਨੂੰ ਸਲੂਟ ਕਰਦਾ, ਡਾਲਰ ਮੇਰੇ ਕੋਲ ਆ, MN ਮੇਰਾ ਕਜ਼ਨ ਆ, ਵੱਖਰੀ ਗੱਲ ਆ, ਮੈਂ ਨਹੀਂ ਬੁਲਾਉਂਦਾ। ਇਹਨਾਂ ਨੇ ਕਹਿੰਦਾ ਕੀ ਕਰ ਲੈਣਾ, ਇਹਦਾ ਵੱਡੀ ਗੱਲ ਕਰਤੀ। ਮੈਂ ਕਿਹਾ ਵੀ ਕੀ ਕਰ ਸਕਦੇ ਬਾਕੀ, ਜ਼ਾਹਿਰ ਹੈ ਪੁਲਿਸਾਂ ਕੀ ਕਰ ਸਕਦੀ। ਠੀਕ ਹੈ। ਉਸ ਤੋਂ ਬਾਅਦ ਉਹ ਨਿਸ਼ਾਦ ਦੀ ਬੈਕ ਸਾਈਡ ਤੇ ਆ ਗਏ। ਅੱਛਾ ਜੀ। ਜਦੋਂ ਬੈਗ ਨੂੰ ਉਹਨਾਂ ਨੇ ਪੀਤੀ ਸੀ ਮਨ ਸਾਹਿਬ ਨੇ, ਅੱਛਾ ਦਾਰੂ ਸ਼ਾਰੂ, ਅੱਛਾ। ਤੇ ਜਦੋਂ ਬੈਕ ਸਾਈਡ ਤੇ ਆਏ ਤੇ ਫਿਰ ਮੈਂ ਵੇਖਿਆ, ਮੈਂ ਕਿਹਾ ਮਨ ਸਾਹਿਬ ਪੁਲਿਸ ਸ਼ੀਸ਼ੇ ਨਹੀਂ ਛੱਡ ਰਹੀ ਹੈਗੀ। ਕਹਿੰਦਾ ਮੰਝ ਮੇਰਾ ਨਾਂ ਹੈ। ਮੈਂ ਕਿਹਾ ਅੱਗੋਂ ਮੈਨੂੰ ਯਾਦ ਆ, ਇਹਦਾ ਕੀ ਕਰਨਾ ਹੈ। ਇੰਨੀ ਦੇਰ ਨੂੰ ਉਹਨਾਂ ਦੇ ਉਸਤਾਦ ਜੀ ਦਰਵਾਜ਼ੇ ਖੜਕ ਗਏ। ਅੱਛਾ ਅਰੇ ਪੱਕਾ ਜਗ੍ਹਾ ਤੇ ਅਸੀਂ ਘਬਰਾ ਗਏ ਵਿੱਚ ਕਿ ਯਾਰ ਕੀ ਹੋ ਗਿਆ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮਨ ਸਾਹਿਬ ਇੱਕ ਤਾਂ ਤੁਸੀਂ ਦਾਰੂ ਪੀਤਾ ਹੈ, ਤੇ ਤੁਸੀਂ ਇਦਾਂ ਕਰੋ ਕੋਈ ਰੁਪਈਆ ਕੋਈ 2000 ਦਿਓ, ਇਹਨਾਂ ਨੂੰ ਲੰਗਰ ਪਾਣੀ ਦਈਏ, ਕਿਉਂਕਿ ਪੀਤਾ ਤਾਂ ਹੈ, ਪੀਤੀ ਤਾਂ ਹੈ, ਤੇ ਜ਼ਾਹਰ ਆ ਹੁਣ ਉਹਨਾਂ ਨੂੰ ਜ਼ਾਹਿਰ ਹੈ ਜੁਰਮ ਕੀਤਾ ਹੈ। ਲੈ ਮੈਂ ਪੈਸੇ ਦੇਵਾਂ। ਮੰਝ ਮੇਰਾ ਨਾਮ, ਬਾਵਾ ਚੱਕ, ਅਗਲੀਆਂ ਗੱਲਾਂ ਮੈਂ ਦਰਾਉਣ ਲੱਗ ਪਿਆ ਜੀ। ਅੱਛਾ ਜੀ। ਮੈਂ ਕਿਹਾ ਬਾਵਾ ਚੱਕ ਤੁਹਾਨੂੰ ਸਲੂਟ ਕਰਦਾ, ਡਾਲਰ ਤੁਹਾਡੇ ਕੋਲ ਹੈ, MN ਤੁਹਾਨੂੰ ਇਹਨੂੰ ਪੈਸੇ ਦੇਣੇ ਪੈਣੇ। ਅੱਛਾ ਜੀ। ਨਹੀਂ ਜੀ ਮੰਨੇ। ਅਖੀਰ ਉਹਨਾਂ ਨੇ ਉਸਤਾਦ ਜੀ ਦਰਵਾਜ਼ਾ ਖੜਕਾਇਆ ਤੇ ਮੰਝ ਨੂੰ ਬਾਹਰ ਕੱਢ ਲਿਆ। ਅੱਛਾ ਜੀ। ਮੰਝ ਨੂੰ ਬਾਹਰ ਕੱਢਿਆ, ਤਲਾਸ਼ੀ ਲਈ ਦੇ ਵਿੱਚੋਂ 2 ਬੋਤਲਾਂ ਨਿਕਲਿਆ। ਓਫੋ। ਉਹ ਮੈਂ ਨਾ ਨਥੀ ਹੋ ਗਿਆ। ਮੈਂ ਕਿਹਾ ਯਾਰ ਇਹ ਤਾਂ ਬਹੁਤ ਮਾੜੀ ਗੱਲ ਹੋਈ। ਜੇ ਉਦੋਂ ਮੈਨੂੰ ਮੰਨ ਲੈਂਦੇ ਤੇ ਚਲੋ ਪੁਲਿਸ ਵਾਲੇ ਹੈਲੋ ਆਏ ਵਾਲੇ ਸੀ ਤੇ ਉਹਨਾਂ ਨੂੰ ਚਲੋ ਰਿਕੁਐਸਟ ਕਰਦੇ ਸੀ, ਹਾਂ ਅਫਸਰ ਲੋਕ ਪਿਆਰ ਕਰ ਜਾਂਦੇ, ਪਿਆਰ ਕਰ ਜਾਂਦੇ। ਮੈਂ ਕਿਹਾ ਇਹਨੇ ਗਲਤ ਕੀਤਾ ਹੈ। ਹੁਣ ਉਦੋਂ ਵੀ ਨਹੀਂ ਦੇ ਰਿਹਾ ਵੀ ਤੂੰ ਉਦੋਂ ਹੀ ਕੁਝ ਦੇ ਦੇ ਉਹਨਾਂ ਨੂੰ ਕਿ ਵੀ ਆ ਲਓ ਯਾਰ ਮਿਹਰਬਾਨੀ ਹੈ। ਯਾਨੀ ਪੁਲਿਸ ਨੂੰ ਵੀ ਉਹਨਾਂ ਨੇ ਕਿਹਾ ਮੰਝ ਮੇਰਾ ਨਾਂ ਹੈ, ਬਾਬਾ ਚੱਕ ਨੂੰ ਸਲੂਟ ਕਰਦਾ, ਜਦੋਂ ਉਹਨਾਂ ਨੂੰ ਡਾਲਰ ਮੇਰੇ ਕੋਲ ਹੈ, MN ਮੇਰਾ ਕਜ਼ਨ ਹੈ, ਮੈਂ ਵੱਖਰੀ ਗੱਲ ਮੂੰਹ ਨਹੀਂ ਲਾਉਂਦਾ। ਉਹਨਾਂ ਨੇ ਕਿਹਾ ਵੀ ਇਹ ਸਾਡੇ ਬੱਚੋਂ ਤੋਂ ਬਾਹਰ ਆ, ਅਸੀਂ ਕੋਈ ਗੱਲ ਕੀਤੀ ਤੇ ਇਹ ਨਾ ਹੋਵੇ MN ਨੂੰ ਮੂੰਹ ਲਾ ਲਵੇ। ਅੱਛਾ। ਉਹਨਾਂ ਨੇ ਸਾਜੀ ਫੋਨ ਕੀਤਾ SHO ਸਾਹਿਬ ਨੂੰ। ਅੱਛਾ ਜੀ। SHO ਸਾਹਿਬ ਕਿਤੇ ਕੰਮ ਤੇ ਚੱਲੇ ਸੀ। ਅੱਛਾ ਜੀ। ਬਾਵਾ ਡੰਡਾ ਫੋਰਸ ਉਹਨਾਂ ਦੇ, ਯਾਨੀ ਉਹ ਕਿਤੇ ਅਗਲੀ ਰੇਡ ਤੇ ਚੱਲੇ, ਅਗਲੀ ਰੇਡ ਤੇ ਚੱਲੇ। ਉਹਨਾਂ ਨੇ ਕਿਹਾ ਜੀ ਕੋਈ ਬੰਦਾ ਆਇਆ ਤੇ ਉਹ ਮਜ਼ਮਤ ਕਰ ਰਿਹਾ। ਉਹ ਕਹਿੰਦਾ ਜੀ ਡਾਲਰ ਮੇਰੇ ਕੋਲ ਆ, ਬਾਵਾ ਚੱਕ ਮੈਨੂੰ ਸਲੂਟ ਕਰਦਾ ਤੇ ਇੰਜ ਤੇ ਇੰਜ। ਉਹ MN ਉਹਨੂੰ ਪਤਾ ਨਹੀਂ SHO ਸਾਹਿਬ ਨੂੰ ਕੀ ਗੱਲ ਲੜੀ, ਉਹ ਵਾਪਸ ਆ ਗਏ। ਹੁਣ ਅਸੀਂ ਇਧਰਲੇ ਪਾਸੇ ਆ ਤੇ ਸੜਕ ਕ੍ਰਾਸ ਕਰਕੇ ਪਰਲੇ ਪਾਸੇ ਡਾਲਾ ਰੁਕਿਆ। ਓਹੋ। ਉਹ ਕਿੰਨਾ ਕੁ ਡਾਲਾ ਸੀ ਜੀ, ਗੱਡੀ ਅੰਦਰ ਡਾਲਾ ਭਰ ਕੇ ਪੁਲਿਸ ਵਾਲੇ ਲਮਕਣ ਡਏ ਸੀ, ਹੱਥਾਂ 'ਚ ਉਹਨਾਂ ਨੇ ਡੰਡੇ ਫੜੇ। ਵਾਹ। ਮੈਂ ਤਾਂ ਉਸਤਾਦ ਜੀ ਬਹੁਤ ਹੀ ਚੁੱਪ ਕਰ ਗਿਆ। ਮੈਂ ਕਿਹਾ ਲੈ ਵੀ। ਉਹ ਜਦੋਂ ਆਇਆ ਉਹਨਾਂ ਨੇ SHO ਸਾਹਿਬ ਆਏ, ਉਹਨਾਂ ਨੇ ਰਾਉਂਡ ਮਾਰਿਆ। ਉਹ ਕਿਤੇ ਅੱਲਾ ਵੱਲੋਂ ਮੰਝ ਨਾਲੋਂ ਅੱਛੇ ਕੱਪੜੇ ਮੈਂ ਪਾਏ ਸੀ। ਅੱਛਾ ਠੀਕ ਹੈ ਜੀ। ਉਹ ਕਹਿੰਦਾ ਹਰੀਆ ਬਗਰ ਕਿਤੇ ਮੈਂ ਸਿੱਧਾ ਆਇਆ ਹੋ ਗਿਆ। ਉਹਨੇ ਜਦੋਂ ਰਾਉਂਡ ਲਿਆ ਨਾ, ਉਹਨੂੰ ਕਿਹਾ ਡਾਲਰ ਆ ਤੇਰੇ ਕੋਲ? ਮੈਂ ਕਿਹਾ ਜੀ ਡਾਲਰਾਂ ਵਾਲਾ ਆਇਆ, ਮੈਂ ਨਹੀਂ ਹੈ ਇਹ। ਉਹਨੂੰ ਕਿਹਾ ਬੈਠੋ ਗੱਡੀ ਦੇ ਵਿੱਚ। ਮੈਂ ਸਭ ਤੋਂ ਪਹਿਲਾਂ ਗੱਡੀ 'ਚ ਬੈਠਾ, ਕਿਉਂਕਿ ਮੈਨੂੰ ਪਤਾ ਪਿੰਡ ਦਾ ਸਿਪਾਹੀ ਹੈ। ਉਹਨੇ ਦਾਦ ਲੈਣ ਵਾਸਤੇ SHO ਕੋ ਮੇਰਾ ਐਵੇਂ ਕੰਨ ਪਰਦਾ ਪਾੜ ਦੇਣਾ, ਤੇ ਮੈਂ ਉਸਤਾਦ ਜੀ ਨਾਲ ਦੌੜ ਕੇ ਗੱਡੀ 'ਚ ਬਹਿ ਗਿਆ। ਅੱਛਾ ਜੀ। ਹੁਣ ਮੰਝ ਵੀ ਗੱਡੀ ਤੇ ਪੁਲਿਸ ਵਾਲੇ ਉਹਦੀ ਗੱਡੀ ਚਲਾ ਕੇ ਆ ਰਹੇ। ਅੱਛਾ ਜੀ। ਹੁਣ ਇਹ ਮੰਝ ਬੈਠਾ ਜੀ ਡਾਲੇ 'ਚ, ਇਹ ਮੈਂ ਬੈਠਾ ਤੇ ਇਹ ਮੰਝ ਬੈਠਾ ਹੈ। ਹੁਣ ਮੈਨੂੰ ਤੇ ਇਹ ਹੈ ਕਿ ਵੀ ਇਹਨਾਂ ਨੇ ਗਲਤ ਕੀਤਾ ਹੈ। ਮੰਝ ਸਾਹਿਬ ਨੂੰ ਹੱਥ ਪਾ ਲਿਆ ਮਨ ਸਾਹਿਬ ਨੂੰ। ਠੀਕ ਹੈ ਕਿ ਨਹੀਂ, ਡਾਲਰ ਵੀ ਉਹਦੇ ਕੋਲ ਆ, ਉਤੋਂ MN ਉਹਦਾ ਕਜ਼ਨ ਆ, ਉਹ ਵੱਖਰੀ ਗੱਲ ਆ ਕਿ ਉਹ ਥਾਣੇ ਸਸਪੈਂਡ ਹੋਏ। ਹਾਂ ਮੈਂ ਕਿਹਾ ਨਿਜ਼ਾਮ ਵੱਡਾ, ਤੇ ਮੈਂ ਸਾਜੀ ਇੰਜ ਬੈਠਾ ਬੜਾ ਚੌੜਾ ਹੋ ਕੇ। ਮੈਂ ਕਿਹਾ ਯਾਰ ਇਹਨਾਂ ਨੇ ਗਲਤ ਕੀਤਾ ਪੁਲਿਸ ਵਾਲੇ, ਓਏ ਹੋਏ, ਇਹਨਾਂ ਨੇ ਮਨ ਸਾਹਿਬ ਨੂੰ ਹੱਥ ਪਾ ਲਿਆ। ਤੇ ਸਾਜੀ ਮੈਂ ਇੰਜ ਸੋਚ ਰਿਹਾ ਕਿ ਮੰਝ ਨੇ ਪਤਾ ਨਹੀਂ ਕੀ ਕਰਵਾ ਦੇਣਾ ਹੁਣ ਇਹਨਾਂ ਦਾ। ਤੇ ਮੰਝ ਵੀ ਨੀਵੀਂ ਪਾਈ। ਹੁਣ ਮੰਝ ਦਾ ਤਾਂ ਮੇਰਾ ਇੰਜ ਕਰਕੇ ਫਰੇਮ ਖੁੱਲਿਆ, ਤੇ ਮੰਝ ਨੇ ਮੈਨੂੰ ਵੇਖਿਆ। ਅੱਛਾ। ਮੰਝ ਕਹਿੰਦਾ ਤਸਲੀਮ ਦੇਖ ਮੇਰੀ ਗੱਡੀ ਲੈ ਕੇ ਆ ਰਹੇ। ਉਸਤਾਦ ਜੀ ਮੈਂ ਅੱਧਾ ਮਰ ਗਿਆ। ਮੈਂ ਕਿਹਾ ਯਾਰ ਏਡਾ ਤਾਂ ਜੁਰਮ ਹੀ ਨਹੀਂ ਹੈਗਾ। ਮੰਝ ਰੋਣ ਲੱਗ ਪਿਆ। ਮੇਰੇ ਮੌਲਾ। ਠੀਕ ਹੈ। ਅੱਛਾ ਜੀ। ਆਹੋ। ਤੇ ਮੈਂ ਵੇਖਿਆ ਤੇ ਮੈਂ ਗੱਡੀ ਵੇਖੀ ਤੇ ਪੁਲਿਸ ਵਾਲੇ, ਮੈਂ ਕਿਹਾ ਆ ਰਹੇ ਲੈ ਕੇ। ਤੇ ਦੂਸਰੀ ਉਹਨੇ ਗੱਲ, ਉਸਤਾਦ ਜੀ ਮੈਨੂੰ ਜੇ ਕੋਈ ਸਾਹ ਮੇਰੇ ਹੈ ਸੀ ਤਾਂ ਉਹਨੇ ਉਹ ਵੀ ਖਤਮ ਕਰ। ਅੱਛਾ ਜੀ। ਕਹਿੰਦਾ ਤਸਲੀਮ ਇੱਕ ਗੱਲ ਜ਼ੇਲ 'ਚ ਰੱਖੀ, ਮੰਗਲ ਬੁੱਧ ਜੁਮੇਰਾਤ ਜੁਮਾ ਹੱਥ ਹਫ਼ਤੇ ਵਾਲੇ ਦਿਨ ਆਪਾਂ ਬਾਹਰ ਆ ਜਾਣਾ ਹੈ। ਓਏ ਸਾਜੀ ਮੈਂ ਬਿਲਕੁਲ ਹੀ ਗਿਆ। ਮੈਂ ਕਿਹਾ ਓਏ ਮੰਝ 4 ਦਿਨ ਕਿੱਦਾਂ ਗੁਜ਼ਾਰਨੇ ਆ, ਠੀਕ ਹੈ ਕਿ ਨਹੀਂ। ਖੈਰ ਉਹ ਲੈ ਗਏ ਤੇ ਉਹਨਾਂ ਨੇ SHO ਸਾਹਿਬ ਘੁੰਮਣ ਵਾਲੀ ਸੀਟ ਤੇ ਬੈਠੇ, ਸਾਹਮਣੇ ਇੰਜ ਟੇਬਲ ਲੱਗਾ, ਸਾਡੇ ਮੋਬਾਈਲ ਵਗੈਰਾ ਰਖਾ ਲਏ, ਉਹ 2 ਬੋਤਲਾਂ ਵੀ ਰਖਵਾਤੀ। ਅੱਛਾ ਜੀ। ਹੁਣ ਇੰਜ ਮੈਂ ਖੜਾ ਆ, ਇੰਜ ਤਾਰਕ ਮੁਗਲ ਆ, ਇੰਜ ਉਹ ਮੁੰਡਾ ਡਾਂਸਰ ਹੈ, ਇੰਜ ਮੰਝ ਸਾਹਿਬ ਖੜੇ। ਅੱਛਾ ਜੀ।
ਉਹਨਾਂ ਨੇ ਹੁਣ ਮੈਨੂੰ ਪੁੱਛਿਆ, ਉਹਨਾਂ ਨੇ ਕਿਹਾ ਹਾਂ ਵੀ ਇਹ 2 ਬੋਤਲਾਂ, ਅੱਜ ਕੋਈ ਜਸ਼ਨ ਸੀ? ਮੈਂ ਕਿਹਾ ਨਹੀਂ ਸਰ, ਮੈਂ ਡਰਾਮਾ ਕੀਤਾ ਸੀ, ਮਨ ਸਾਹਿਬ ਫੈਨ ਸੀ ਤੇ ਮੈਂ ਇਹਨਾਂ ਨੂੰ ਕਿਹਾ ਮੈਨੂੰ ਡਰਾਪ ਕਰ ਦਿਓ ਘਰ। ਬਿਲਕੁਲ ਸਹੀ, ਠੀਕ ਹੈ, ਹੋਰ ਕੋਈ ਗੱਲ ਨਹੀਂ ਸਰ। ਦੂਸਰੇ ਨੂੰ ਪੁੱਛਿਆ ਮੁਗਲ ਸਾਹਿਬ ਨੂੰ, ਤਾਰਕ ਉਹਨਾਂ ਨੇ ਕਿਹਾ ਤੂੰ, ਮੈਂ ਹਜ਼ੂਰ ਮੈਂ ਤੇ ਸ਼ੁਰੂ ਤੋਂ ਨੇ ਇਦਾਂ ਦੀ ਗੱਲ ਕੀਤੀ, ਉਹ ਐਸਾ ਜੋ ਮੁਤਮਿਨ ਹੋ ਗਿਆ। ਖੈਰ ਦੂਸਰੇ ਨੂੰ ਪੁੱਛਿਆ, ਉਹ ਕਹਿੰਦਾ ਜੀ ਬੱਚਾ ਹੈ, ਇਹਨੇ ਕੀ ਪੀਣੀ। ਹੁਣ ਮੰਝ ਦੀ ਵਾਰੀ ਹੈ। ਹਾਏ, ਉਹਨੇ ਕਿਹਾ ਹਾਂਜੀ ਮੰਝ ਸਾਹਿਬ ਤੁਸੀਂ ਦੱਸੋ। ਕਹਿੰਦਾ ਤੁਸੀਂ ਆਪਣੇ ਹਵਾਲਦਾਰੀ ਲੈ ਦੱਸੋ, ਹਾਂ, ਕੱਲਾ ਬੰਦਾ 2 ਬੋਤਲਾਂ ਪੀ ਸਕਦਾ? ਤੇ ਹੁਣ ਉਹਨਾਂ ਨੇ ਰਿਪੀਟ ਸਾਜੀ ਉਹ ਗੱਲਾਂ ਕੀਤੀਆਂ। ਉਹਨੇ ਕਿਹਾ ਡਾਲਰ ਤੇਰੇ ਕੋਲ? ਕਹਿੰਦਾ ਮੈਂ 100 ਰੁਪਏ ਨੂੰ ਡਾਲਰ। ਕਹਿੰਦਾ ਜੀ ਅਸੀਂ ਨਾ ਇੱਕ ਦੂਸਰੇ ਨੂੰ ਪੈਸੇ ਦੇਣੇ ਹੁੰਦੇ ਨਾ, ਫਿਰ ਅਸੀਂ ਕਹਿੰਦੇ ਜੀ 100 ਰੁਪਏ ਦਾ, ਅਸੀਂ ਕਹਿੰਦੇ 1 ਡਾਲਰ ਦੇ ਦਿਓ, ਹੋਰ ਕੋਈ ਗੱਲ ਨਹੀਂ। ਅੱਛਾ ਜੀ। ਉਹ ਕਹਿੰਦਾ ਬਾਬਾ ਚੱਕ ਤੈਨੂੰ ਸਲੂਟ ਕਰਦਾ? ਮੇਰਾ ਅੱਬੂ ਆ ਮਾਮਾ ਜਿਹਦਾ ਜੀ, ਉਹਦੀ ਵਜ੍ਹਾ ਤੇ ਬੱਚੇ ਨਾ ਜਿਸਨੂੰ ਕੁਰਾਨ ਪੜ੍ਹਦੇ ਨੇ, ਫਿਰ ਸਾਰੇ ਵਿੱਚ ਇਦਾਂ ਸਲਾਮ ਕਰਦੇ। ਅੱਲਾਹੁ ਅਕਬਰ। ਉਹ ਕਹਿੰਦੇ ਐਮਐਨਏ ਨਹੀਂ, ਮੇਰਾ ਨਹੀਂ ਕਜ਼ਨ, ਮੇਰਾ ਇੱਕ ਦੋਸਤ ਆ, ਉਹਦਾ ਕਜ਼ਨ ਆ। ਉਹ ਕਹਿੰਦਾ ਮੈਂ ਬੁਲਾਉਂਦਾ ਨਹੀਂ, ਉਹ ਤਰ ਗੱਲ ਕਰਦੇ, ਕੋਈ ਗੱਲ ਨਹੀਂ। ਅੱਲਾਹ ਜੀ ਨਾਜ਼ਰੀਨ, ਅਸੀਂ ਤਸਲੀਮ ਬਾਦ ਸਾਹਿਬ ਕੋਲ ਬੜਾ ਇੱਕ ਦਿਲਚਸਪ ਵਾਕਿਆ ਸੁਣਿਆ ਹੈ ਤੇ ਫਨਕਾਰ ਨੂੰ ਲਿਫਟ ਲੈਣ ਤੋਂ ਪਹਿਲੇ ਸੋਚ ਲੈਣਾ ਚਾਹੀਦਾ ਹੈ ਕਿ ਲਿਫਟ ਜਿਹੜਾ ਦੇ ਰਿਹਾ ਉਹ ਕੌਣ ਹੈ। ਠੀਕ ਹੈ ਜੀ, ਇਹ ਕਿਉਂਕਿ ਇਹਦੇ ਰਿਲੇਟਡ ਵਾਕਿਆ ਸਾਡੇ ਕਲਾਕਾਰ ਨੇ ਜਗੀਰ ਜਾਨੀ ਸਾਹਿਬ, ਉਹਨਾਂ ਨੂੰ ਪੁਲਿਸ ਨੇ ਕਿਤੇ ਨਾਕੇ ਤੇ ਰੋਕ ਲਿਆ। ਉਹਨਾਂ ਨੇ ਕਿਹਾ ਤੁਸੀਂ ਕੋਈ ਵੈਲੇਸ਼ਨ ਕੀਤੀ ਹੋਈ ਹੈ ਇਸ ਵੇਲੇ? वो गल उन्होंने मुक रही सी। वो कह रहे जहांगीर साहब हमने आपको पहचान लिया है, आप अदाकार हैं, हमारे मुल्क के ये हैं फलां हैं, ठीक है आप जाए। वो गड्डी च बहन लगे ने तो पिछों एक गड्डी होर आ गई। उन्हें गड्डी रोक के तो पुलिस वाले ने कहना तुम्हारा जुर्रत कैसे हुआ, तुमने मेरे जहांगीर जानी को पकड़ा है। वो जहांगीर जानी साहब खुद कह रहे हैं यार भाई हैं, वो सारा तय हो गया है, हम जा रहे हैं। नहीं नहीं नहीं, किस तरह, इनकी जुर्रत कैसे हुई है, जानी को पकड़ लिया, जहांगीर जानी को पकड़ा। वो पुलिस वाले कह रहे तुम बाप का बेटा ने, इसको थाने लेके जाओ, मैं तुम्हें बताता हूँ कि मैं छुड़ाता कैसे हूँ। उन्होंने कहा अगर ये बात है ना तो जानी तुम थाने ही चलोगे। उन जानी ਨੂੰ थाने लैके चले गए। नहीं तो वो ਜਿਹੜੇ कह रहे थे तुम बाप के बेटे थाने लेके जाओ, वो सारी रात थाने नहीं आए। तो ਇਹੋ ਜਿਹੇ ਫੈਨਾਂ ਤੋਂ ਅੱਲਾ महफूज रखे। और फैन फनकार ਨੂੰ ਵੇਖ ਕੇ ਉਹਨਾਂ ਦੀ ਗੱਡੀ ਬਹਿਣਾ ਚਾਹੀਦਾ ਔਰ ਵੇਖ ਕੇ ਉਹਨਾਂ ਦੇ ਨਾਲ ਜਾਣਾ ਚਾਹੀਦਾ। ਇਹਦੇ ਨਾਲ ਹੀ ਮੈਨੂੰ ਔਰ ਤਸਲੀਮ ਅਬਾਸ ਸਾਹਿਬ ਨੂੰ ਇਜਾਜ਼ਤ ਦਿਓ। ਇੰਸ਼ਾਅੱਲਾ ਫਿਰ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।